US ਸਰਫ ਦੀਆਂ ਪਿਛਲੇ 2 ਸਾਲਾਂ ਤੋਂ ਰਿਪੋਰਟਸ ਲਗਾਤਾਰਤਾ ਨਾਲ ਇਹ ਰਿਕਮੈਂਡ ਕਰਦੀਆਂ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਵਸਟ ਵਾਇਓਲੇਟਰ ਹਿਊਮਨ ਰਾਈਟਸ ਦਾ ਉਹ ਲੇਬਲ ਕੀਤਾ ਜਾਏ। ਇੱਕ ਤਬਕਾ ਉੱਥੇ ਹਮੇਸ਼ਾ ਰਿਹਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਜੀ ਜੇ ਇਹ ਬਾਹਰਲੇ ਸਿੱਖ ਰੌਲਾ ਨਾ ਪਾਉਣ ਖਾਲਿਸਤਾਨ ਦਾ ਤੇ ਸਾਨੂੰ ਇਹ ਰੌਲਾ ਪਾਉਂਦੇ ਨੇ, ਸਾਨੂੰ ਕੁੱਟ ਪੈਂਦੀ ਹੈ। ਇੱਥੇ ਵੀ ਆਉਂਦੇ ਰਹੇ ਉਹਨਾਂ ਦੇ ਇੰਟੈਲੈਕਚੁਅਲ, ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਅਸੀਂ ਬਚੇ ਹੀ ਤਾਂ ਹੋਏ ਕਿ ਬਾਹਰ ਜਿਹੜਾ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਦਿੱਲੀ ਦਾ ਹਿੰਦੂਤਵੀ ਸਾਮਰਾਜ, ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਸਿੱਖਾਂ ਦਾ ਜੀਣਾ ਜਿਹੜਾ ਉਹ ਦੂਬਰ ਕਰਨ ਦੇ ਲਈ, ਉਹਨਾਂ ਨੂੰ ਨੈਗੇਟ ਕਰਨ ਦੇ ਲਈ ਜਿਸ ਕਿਸਮ ਦੇ ਆਪਣੇ ਸੈੱਲ ਇਹੀ ਨਹੀਂ ਕਿ ਬਲੈਕ ਲਿਸਟਾਂ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਆਜ਼ਾਦੀ ਪਸੰਦ ਸਿੱਖਾਂ ਦਾ ਉੱਥੇ ਜਾਣਾ ਬੰਦ ਕੀਤਾ ਹੋਇਆ। ਉਹ ਕਿਵੇਂ ਇੱਥੇ ਸਾਜ਼ਿਸ਼ਾਂ ਕਰਦੇ ਨੇ, ਕਿਵੇਂ ਏਅਰ ਇੰਡੀਆ ਡਿਜ਼ਾਸਟਰ ਹੋਏ ਜੋ ਕੈਨੇਡਾ ਦੇ ਵਿੱਚ ਉਹਨਾਂ ਨੇ ਕਰਵਾਇਆ ਜਾਂ ਹੋਰ ਥਾਵਾਂ 'ਤੇ ਹਿੰਸਕ ਘਟਨਾਵਾਂ, ਕਿਸ ਕਿਸਮ ਦੀ ਉਹਨਾਂ ਦੀ ਇਨਫਿਲਟ੍ਰੇਸ਼ਨ ਹੈ। ਕਿਉਂਕਿ ਦੁਸ਼ਮਣ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਲਟੀਮੇਟ ਜਿਹੜਾ ਚੈਲੰਜ ਹੈ ਉਹ ਸਿੱਖ ਥਾਟ ਤੋਂ ਹੈ। ਜੇ ਉੱਥੇ ਕੋਈ ਕੰਸੈਸ਼ਨ ਆਨੰਦਪੁਰ ਦਾ ਮਤਾ ਹੋਏ ਜਾਂ ਜਿਹੜੀਆਂ ਮੰਗਾਂ ਹੋਰ ਪਿਛਲੇ 1966 ਦੇ ਪੀਰੀਅਡ ਤੋਂ ਹੀ ਰੀਆਰਗਨਾਈਜੇਸ਼ਨ ਦੇ ਵੇਲੇ ਤੋਂ ਚੱਲ ਰਹੀਆਂ ਨੇ, ਜੇ ਕਦੇ ਉਹ ਮੰਨੇਗੀ ਹਕੂਮਤ ਤੇ ਉਹ ਬਾਹਰਲੇ ਇਸ ਖਾਲਿਸਤਾਨ ਦੇ ਪ੍ਰੈਸ਼ਰ ਦੇ ਥੱਲੇ ਹੀ ਹੋਏਗਾ ਕਿ ਭਾਈ ਇਸ ਤੋਂ ਪਹਿਲਾਂ ਕਿ ਗੱਲ ਇੱਕ ਦੂਸਰੇ ਐਕਸਟ੍ਰੀਮ ਤੇ ਜਾਏ, ਇਹਨਾਂ ਨੂੰ ਕੁਛ ਨਾ ਕੁਛ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਅਰਜ਼ਮਾਨ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 14 ਅਪ੍ਰੈਲ 2022 ਪਹਿਲੀ ਵਿਸਾਖ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਕਿਹਾ ਹੈ ਕਿ TV84 ਸਾਡੇ ਦਸਵੰਧ ਦਾ ਹੱਕਦਾਰ ਹੈ ਕਿਉਂਕਿ TV84 ਖਾਲਿਸਤਾਨ ਦੇ ਇੱਕ ਵੱਡੇ ਥਿੰਕ ਟੈਂਕ ਵਾਲਾ ਜਿਹੜਾ ਕੰਮ ਹੈ ਉਹ ਕਰ ਰਿਹਾ ਹੈ, ਉਹ ਵੀ ਜਿਹੜਾ ਰੋਲ ਹੈ ਉਹ ਵੀ ਅਦਾ ਕਰ ਰਿਹਾ। ਸੋ ਡਾਕਟਰ ਅਮਰਜੀਤ ਸਿੰਘ ਅਤੇ ਸਮੁੱਚੀ TV84 ਦੀ ਜਿਹੜੀ ਟੀਮ ਹੈ ਉਸ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਸਲੂਟ ਵੀ ਕਰਦੇ ਹਾਂ। ਸੋ ਲੰਡਨ ਵਿੱਚ ਜਿਹੜੀਆਂ ਪਈਆਂ ਰੈਫਰੈਂਡਮ ਦੀਆਂ ਵੋਟਾਂ ਦਾ ਪ੍ਰੈਸ਼ਰ ਭਾਰਤੀ ਡੀਪ ਸਟੇਟ ਨੇ ਮੰਨਿਆ ਹੈ ਅਤੇ ਇਸ ਦਾ ਸਦਕਾ ਮੋਦੀ ਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਸਨ। ਸੋ ਮੇਰਾ ਮੰਨਣਾ ਹੈ ਕਿ ਜੇ ਸਾਡੀਆਂ ਪੰਥਕ ਧਿਰਾਂ ਰੈਫਰੈਂਡਮ ਦੀ ਹਮਾਇਤ ਕਰਨ ਤਾਂ ਭਾਰਤੀ ਡੀਪ ਸਟੇਟ ਨੇ ਮੋਦੀ ਕੋਲੋਂ ਅਨੰਦਪੁਰ ਸਾਹਿਬ ਦਾ ਮਤਾ ਅਤੇ ਹੋਰ ਸਿੱਖ ਜਿਹੜੀਆਂ ਮੰਗਾਂ ਮੰਨਣ ਦਾ ਐਲਾਨ ਕਰ ਦੇਣਾ। ਸੋ ਬੇਨਤੀ ਹੈ ਕਿ ਇੰਟਰਨੈਸ਼ਨਲੀ ਜਿਹੜੀਆਂ ਰੈਫਰੈਂਡਮ ਇੱਕ ਮਜ਼ਬੂਤ ਹਥਿਆਰ ਹੈ ਅਤੇ ਇਸ ਦੀ ਵਰਤੋਂ ਨਾਲ ਅਸੀਂ ਖਾਲਿਸਤਾਨ ਦੇ ਕਲੇਮ ਨੂੰ ਮਜ਼ਬੂਤੀ ਨਾਲ ਹਾਸਲ ਕਰ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਜਿਹੜੇ ਵੀਰ ਹੈਗੇ ਨੇ ਜਸਬੀਰ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@TV84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਪੀਵੋ ਪਾਲ
ਖੰਡ ਧਾਰ ਹੋਵੇ ਜਨਮ ਸੁਹੇਲਾ। ਸੋ ਅੱਜ ਖਾਲਸਾ ਸਾਜਨਾ ਦਿਵਸ ਹੈ। ਸੋ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਇਸ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ। ਸੋ ਅਸੀਂ ਆਪਣੀ ਸਿੱਖ ਸਮੂਹ ਜਗਤ ਨੂੰ ਅਤੇ TV84 ਦੇ ਵਿਊਅਰਸ ਨੂੰ ਇਸ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਔਰ ਖਾਲਸਾ ਸਾਜਨਾ ਦਿਵਸ ਦੇ 323 ਵਰੇ ਜਿਹੜੇ ਨੇ ਵਿੱਚ ਖਾਲਸਾ ਪੰਥ ਨੂੰ ਪਹਿਲਾਂ ਵਾਂਗ ਸਿਆਸੀ ਤੇ ਧਾਰਮਿਕ ਜਿਹੜੇ ਚੈਲੰਜ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਬੀਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਹੁਤ ਹੀ ਪਿਆਰੇ ਵੀਰ ਨੇ, ਪੰਥ ਨੂੰ ਪਿਆਰ ਕਰਨ ਵਾਲੇ, ਬਹੁਤ ਹੀ ਹੰਬਲ ਨਿਮਰਤਾ ਨਾਲ ਭਰੇ ਹੋਏ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਜਿੱਥੇ ਜਿੱਥੇ ਵੀ ਕੋਈ ਵੀ ਐਕਟੀਵਿਟੀ ਕਰਦਾ ਹੈ ਜਿਸ ਨਾਲ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ, ਜੀ, ਕੌਮ ਦਾ ਕੌਮੀ ਘਰ ਖਾਲਿਸਤਾਨ ਇਸ ਚੋਂ ਜਿਹੜਾ ਹੈ ਉਸ ਦੀ ਪੋਜ਼ਿਟਿਵਿਟੀ ਹੁੰਦੀ ਹੈ ਤੇ ਉਹਨਾਂ ਦੀ ਕਮਿਟਮੈਂਟ ਸਿਰਫ ਤੇ ਸਿਰਫ ਗੁਰੂ ਤੇ ਗੁਰੂ ਪੰਥ ਨਾਲ ਹੈ, ਕਿਸੇ ਧਿਰ ਧੜੇ ਨਾਲ ਨਹੀਂ ਜੁੜੇ ਹੋਏ। ਤੇ ਵੀਰ ਜਸਬੀਰ ਸਿੰਘ ਉਹਨਾਂ ਰੇਅਰ ਗੁਰਸਿੱਖ ਵੀਰਾਂ ਭੈਣਾਂ ਚੋਂ ਨੇ। ਨਹੀਂ ਤਾਂ ਬਹੁਤ ਵਾਰ ਅਸੀਂ ਆਪਣੀ ਆਪਣੀ ਧਿਰ ਜਾਂ ਧੜੇ ਨਾਲ ਜੁੜੇ ਹੁੰਦੇ ਹਾਂ ਔਰ ਉਸ ਤੋਂ ਬਿਯੋਂਡ ਸਾਨੂੰ ਕੁਛ ਨਜ਼ਰ ਨਹੀਂ ਆ ਰਿਹਾ ਹੁੰਦਾ। ਸਾਡੀ ਲਾਇਲਟੀ ਜਿਹੜਾ ਕ੍ਰਾਈਟੇਰੀਆ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਿ ਹਮਰਾ ਧੜਾ ਹਰ ਰਿਹਾ ਸਮਾਈ, ਲੇਕਿਨ ਅਸੀਂ ਕਿਤੇ ਨਾ ਕਿਤੇ, ਔਰ ਮੈਂ ਇਹ ਰੁਝਾਨ ਪਿਛਲੇ ਆਲਮੋਸਟ 4 ਦਹਾਈਆਂ ਦੇ ਵਿੱਚ ਖਾਲਿਸਤਾਨੀ ਧਿਰਾਂ, ਖਾਸ ਤੌਰ 'ਤੇ ਉਸ ਪੀਰੀਅਡ 'ਚ ਵੀ ਜਦੋਂ ਕਿ ਹਥਿਆਰਬੰਦ ਸੰਘਰਸ਼ ਜਿਹੜੇ ਲੜ ਰਹੇ ਸੀ ਔਰ ਉਹਨਾਂ ਦੇ ਜਿਹੜੇ ਫੋਲੋਅਰ ਜਾਂ ਉਹਨਾਂ ਦੇ ਐਡਮਾਇਰਰ ਜਾਂ ਉਹਨਾਂ ਦਾ ਸਪੋਰਟ ਬੇਸ ਬਾਹਰ ਸੀ, ਉਹ ਵੀ ਉਸ ਲਾਈਨ ਦੇ ਉੱਤੇ ਕਿਤੇ ਨਾ ਕਿਤੇ ਆ ਕੇ ਵੰਡੇ ਜਾਂਦੇ ਸੀ। ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ, ਉਹ ਗੁਰੂ ਦਰਬਾਰ 'ਚ ਆਪਣੀ ਪ੍ਰੈਜੈਂਟੇਸ਼ਨ ਦੇਣ ਵੇਲੇ ਹੋਏ ਜਾਂ ਜਦੋਂ ਸਾਡੀ ਕਲਮ ਚੱਲੀ, ਤੇ ਸਿਰਫ ਇਹੀ ਸੀ ਕਿ ਭਾਈ ਲਾਇਲਟੀ ਗੁਰੂ ਪੰਥ ਦੇ ਨਾਲ ਹੈ। ਬਾਕੀ ਠੀਕ ਹੈ, ਤੁਸੀਂ ਕਿਸੇ ਨਾ ਕਿਸੇ ਮਿਸਲ ਦੇ ਝੰਡੇ ਥੱਲੇ ਆਪਰੇਟ ਕਰਨਾ ਹੈ ਜਿਹਦੇ ਨਾਲ ਤੁਹਾਡਾ ਸੰਪਰਕ ਹੋਇਆ, ਤੁਸੀਂ ਤੁਰੇ, ਲੇਕਿਨ ਭਾਵਨਾ ਇਹੀ ਰਹਿਣੀ ਚਾਹੀਦੀ ਹੈ ਜਿਹੜੀ ਅੱਜ ਜਦੋਂ ਅਸੀਂ 323ਵੇਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਾਂਗੇ ਤੇ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ। ਔਰ ਸਾਡੀ ਅਰਦਾਸ ਦੋ ਵੇਲੇ ਦੀ ਕਲੈਕਟਿਵ ਪੰਥ ਦੀ ਹੋਣੀ ਦੀ ਗੱਲ ਕਰਦੀ ਹੈ, ਪੰਥ ਦੀ ਡੈਸਟਨੀ ਦੀ ਗੱਲ ਕਰਦੀ ਹੈ। ਤੇ ਸਾਡੇ ਲਈ ਜਿਹੜੀ ਪਹਿਲੀ ਕਮਿਟਮੈਂਟ ਹੋਏ ਉਹ ਹਮੇਸ਼ਾ ਗੁਰੂ ਪੰਥ ਦੇ ਨਾਲ ਹੋਏ। ਔਰ ਜਿਵੇਂ ਵੀਰ ਜਸਬੀਰ ਸਿੰਘ ਹਮੇਸ਼ਾ ਹੀ ਜਦੋਂ ਮਿਲਦੇ ਵੀ ਨੇ ਉਹ ਐਡਮਾਇਰ ਕਰਦੇ ਨੇ ਔਰ ਉਹ ਸਮਝਦੇ ਨੇ ਵੀ TV84 ਇੱਕ ਸੰਜੀਦਾ ਅੰਦਾਜ਼ ਦੇ ਵਿੱਚ ਆਪਣਾ ਰੋਲ ਅਦਾ ਕਰ ਰਿਹਾ। ਔਰ ਸਾਡੀ ਵੀ ਇਹ ਕੋਸ਼ਿਸ਼ ਹੈ, ਅਸੀਂ ਹਾਲਾਂਕਿ ਹਮੇਸ਼ਾ ਆਪਣੇ ਆਪ ਨੂੰ ਤਾਲਿਬੇ ਇਲਮ ਸਮਝਦੇ ਹਾਂ, ਨਾ ਤਾਂ ਅਸੀਂ ਕਿਸੇ ਵੱਡੇ ਥਿੰਕ ਟੈਂਕ ਵਾਂਗ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਸਾਧਨ, ਰਿਸੋਰਸਿਸ ਔਰ ਬੜੇ ਜਿਹੜੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਵਿੱਚ ਹੁੰਦੇ ਨੇ, ਨਾ ਤਾਂ ਕੋਈ ਸਾਡਾ ਇਸ ਕਿਸਮ ਦਾ ਨੈਟਵਰਕ ਹੈ। ਇਹ ਵੀ ਮੰਦੇ ਭਾਗਾਂ ਦੀ ਗੱਲ ਹੈ ਕਿ ਸਿੱਖ ਕੌਮ 'ਚ ਜਿਹੜੇ ਜ਼ਿਆਦਾ ਤਾਲੀਮ ਯਾਫਤਾ ਨੇ ਉਹ ਤਾਂ ਧਰਮ ਤੋਂ ਹੀ ਦੂਰ ਹੋਣ ਲੱਗ ਜਾਂਦੇ ਨੇ, ਸਿਆਸਤ ਜਾਂ ਖਾਲਿਸਤਾਨ ਦੀ ਗੱਲ ਤਾਂ ਦੂਰ ਦੀ ਗੱਲ। ਪਰ ਫਿਰ ਵੀ ਅਸੀਂ ਜਿੱਥੇ ਸਾਡਾ ਦਾਈਆ ਆਪਣੇ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਉੱਤੇ ਹੈ, ਗੁਰੂ ਦੇ ਉੱਤੇ ਟੇਕ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੁਸੀਂ ਇਮਾਨਦਾਰੀ ਦੇ ਨਾਲ ਕਿਸੇ ਰਸਤੇ 'ਤੇ ਤੁਰਦੇ ਹੋ ਤੁਹਾਡੇ ਲਈ ਰਸਤਾ ਖੁਦ ਬ ਖੁਦ ਬਣਦਾ ਚਲਾ ਜਾਂਦਾ ਹੈ। ਔਰ ਹਮੇਸ਼ਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਭਾਈ ਸਾਡਾ ਕੇਸ ਹੱਕ, ਸੱਚ, ਇਨਸਾਫ ਤੇ ਮਬਨੀ ਹੈ ਔਰ ਇਹ ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟਿਨ ਨੂੰ ਸਟੈਂਡ ਕਰ ਸਕਦਾ ਹੈ। ਔਰ ਅਲਟੀਮੇਟਲੀ ਇਹੀ ਭਾਰ ਸੱਚ ਦਾ ਸਾਡੀ ਹਿੰਮਤ ਹੈ, ਇਹੀ ਸੱਚ ਦੇ ਉੱਤੇ ਤੁਰਦੇ ਹੋਣਾ ਸਾਡੀ ਪਛਾਣ ਵੀ ਹੈ। ਔਰ ਅਸੀਂ ਸਮਝਦੇ ਹਾਂ ਕਿ TV84 ਵਰਗੇ ਹੋਰ ਵੀ ਅਦਾਰੇ, ਨਹੀਂ ਹੈ ਕਿ ਅਸੀਂ ਕਦੇ ਇਹ ਕਲੇਮ ਕੀਤਾ ਹੋਏ ਕਿ ਜੀ ਅਸੀਂ ਐਕਸਕਲੂਸਿਵਲੀ ਮੀਡੀਆ ਲਾਈਨ ਜਾਂ ਦੂਸਰੇ 'ਚ, ਪਰ ਇਹ ਜਿਹੜੇ ਵੀਰ ਭੈਣਾਂ ਪਿਛਲੇ ਸਾਰੇ ਪੀਰੀਅਡ 'ਚ ਅੱਡ-ਅੱਡ ਚੈਨਲਸ ਤੋਂ ਵਾਕਫ ਨੇ ਕਿ ਕਿਵੇਂ ਸਿੱਖੀ ਦਾ ਨਾਂ ਵਰਤ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ ਜਿਹੜੇ ਲੋਕ ਵਿੱਚ ਵੜੇ, ਉਹ ਅਲਟੀਮੇਟਲੀ ਉਹਨਾਂ ਦੀ ਲਾਇਲਟੀ ਕਿੱਥੇ ਲਾਈ ਕਰਦੀ ਹੈ ਔਰ ਉਹ ਕਿੰਨੇ ਕੁ ਇਸ ਸਾਰੇ ਦੇ ਨਾਲ ਪੰਥਕ ਏਜੰਡੇ ਦੇ ਨਾਲ ਲਾਇਲ ਨੇ, ਉਹ ਸਾਰਿਆਂ ਦੇ ਸਾਹਮਣੇ। ਵੀਰ ਜਸਬੀਰ ਸਿੰਘ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਜਿਵੇਂ
ਔਰ ਇਹ ਗੱਲ ਸਿਰਫ ਸਾਡੇ ਕੰਟੈਕਸਟ ਦੇ ਵਿੱਚ ਹੀ ਨਹੀਂ ਹੈ। ਜੇ ਅਸੀਂ ਬ੍ਰਿਟਿਸ਼ ਕਲੋਨੀਅਲ ਪੀਰੀਅਡ ਜਾਂ ਜਦੋਂ ਯੂਕੇ ਦੇ ਵਿੱਚ ਆਇਰਿਸ਼ ਲੋਕ ਵੀ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਸੀ, ਇੱਕ ਅੱਧਾ ਜਿਹਨੂੰ ਗਰਮ ਧੜਾ ਤੇ ਨਰਮ ਧੜਾ ਹੁੰਦਾ ਹੈ, ਨਰਮ ਧੜਾ ਜਾਂ ਜਿਹੜੇ ਲੋਕ ਵਿਦਨ ਦਾ ਸਿਸਟਮ ਰਹਿ ਰਹੇ ਹੁੰਦੇ ਨੇ, ਉਹਨਾਂ ਨੂੰ ਕੰਸੈਸ਼ਨ ਉਦੋਂ ਹੀ ਮਿਲਦਾ ਹੈ ਜਦੋਂ ਕਿ ਜਿਹੜੀ ਹਕੂਮਤ ਦੇ ਖਿਲਾਫ ਗਰਮ ਤੇ ਨਰਮ ਦੋਨੋਂ ਲੜ ਰਹੇ ਹੁੰਦੇ ਨੇ, ਉਹ ਮਹਿਸੂਸ ਕਰਦੇ ਨੇ ਕਿ ਜੇ ਅਸੀਂ ਨਰਮ ਧੜੇ ਨੂੰ ਕੁਝ ਨਾ ਦਿੱਤਾ ਤੇ ਗਰਮ ਧੜਾ ਜਿਹੜਾ ਹੈ ਉਹ ਹੋਰ ਵੀ ਹਾਵੀ ਹੋ ਜਾਏਗਾ। ਸੋ ਇਹ ਇੱਕ ਸਟ੍ਰੈਟਜੀ ਵੀ ਹੁੰਦੀ ਹੈ। ਔਰ ਮੈਂ ਕਿਤੇ ਪੜ੍ਹਿਆ ਕਿ ਮੈਲਕਮ ਐਕਸ ਔਰ ਮਾਰਟਨ ਲੂਥਰ ਕਿੰਗ ਜਿਹੜੇ ਸਾਈਮਲਟੇਨੀਅਸਲੀ ਜਦੋਂ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਦੀ ਮੂਵਮੈਂਟ ਚੱਲੀ, ਜ਼ਾਹਰ ਹੈ ਮੈਲਕਮ ਐਕਸ ਉਹਨਾਂ ਨੇ ਆਪਣੀ ਜਿਹੜੀ ਹੈ ਬਲੈਕ ਪੈਂਥਰਸ ਨਾਂ ਦੀ ਮਿਲੀਟੈਂਟ ਆਰਗੇਨਾਈਜੇਸ਼ਨ ਵੀ ਬਣਾਈ ਹੋਈ ਸੀਗੀ, ਔਰ ਜ਼ਾਹਰ ਹੈ ਵੀ ਉਹ ਆਪਣੇ ਹੱਕਾਂ ਲਈ ਵਾਇਲੈਂਸ ਦਾ ਇਸਤੇਮਾਲ ਜਿਹੜਾ ਉਸ ਨੂੰ ਹੱਕ ਬਨਾਜ਼ਬ ਗਰਦਾਨਦੇ ਸਨ। ਔਰ ਮਾਰਟਨ ਲੂਥਰ ਕਿੰਗ ਇੱਕ ਪੀਸਫੁਲ ਅੰਦਾਜ਼ ਦੇ ਵਿੱਚ ਆਈ ਹੈਵ ਏ ਡ੍ਰੀਮ ਜਿਹੜੀ ਉਹਨਾਂ ਦੀ ਸਪੀਚ ਦੀ ਗੱਲ ਹੁੰਦੀ, ਔਰ ਪੂਰੀ ਮੂਵਮੈਂਟ ਚੱਲ ਰਹੀ ਸੀ। ਔਰ ਇੱਕ ਸਟੇਜ ਦੇ ਉੱਤੇ ਮੈਲਕਮ ਐਕਸ ਨੇ ਮਾਰਟਨ ਲੂਥਰ ਕਿੰਗ ਨੂੰ ਮੀਡੀਆ ਵੀ ਔਰ ਦੂਸਰੇ ਵੀ ਬਹੁਤ ਵੱਡਾ ਉਭਾਰ ਰਹੇ ਸੀ, ਔਰ ਮੈਲਕਮ ਐਕਸ ਦਾ ਫੀਅਰ ਬਹੁਤ ਸੀ, ਲੇਕਿਨ ਉਸ ਦੀ ਨੈਗੇਟਿਵ ਪਬਲਿਸਿਟੀ ਜਾਂ ਨੈਗੇਟਿਵਿਟੀ ਬਹੁਤ ਕੀਤੀ ਜਾਂਦੀ ਸੀ। ਪਰ ਮੈਲਕਮ ਐਕਸ ਇਸ ਗੱਲ ਨੂੰ ਸਮਝਦੇ ਸੀ ਕਿ ਵੀ ਜੇ ਕੋਈ ਕੰਸੈਸ਼ਨ ਇੱਥੇ ਕਾਲਿਆਂ ਨੂੰ ਜਾਂ ਪੀਪਲ ਆਫ ਕਲਰ ਉਹਨਾਂ ਨੂੰ ਮਿਲੇਗਾ ਤੇ ਦਬਾਅ ਸਾਡਾ ਹੀ ਹੋਏਗਾ, ਔਰ ਉਸ ਦਾ ਅਸਰ ਅਲਟੀਮੇਟਲੀ ਜਿਹੜਾ ਉਹ ਉਹਨਾਂ ਨੇ ਇੱਕ ਵਾਰ ਇਹਨੂੰ ਮਾਰਟਨ ਲੂਥਰ ਕਿੰਗ ਨੂੰ ਕਿਹਾ ਵੀ ਕਿ ਤੂੰ ਇਹ ਨਾ ਸਮਝੀ ਕਿ ਭਾਈ ਇਹ ਸਾਰਾ ਤੁਹਾਡੇ ਪੀਸਫੁਲ ਦੂਜੇ ਦੇ ਨਾਂ ਥੱਲੇ ਹੈ, ਇਹੀ ਡੰਡੇ ਦਾ ਡਰ ਹੈ ਇਹਨਾਂ ਨੂੰ ਕਿ ਇਹਨਾਂ ਨੇ ਦੂਸਰੇ ਪਾਸੇ ਜਿਹੜਾ ਹੈ ਉਹ ਝੁਕਾ ਰੱਖਣਾ ਤੇ ਅਲਟੀਮੇਟਲੀ ਜਿਹੜੇ ਆਪਣੇ ਕੌਮੀ ਹੱਕਾਂ ਜਾਂ ਹਿੱਤਾਂ ਦੇ ਲਈ ਸੁਹਿਰਦ ਹੁੰਦੇ ਨੇ ਉਹਨਾਂ ਨੂੰ ਕ੍ਰੈਡਿਟ ਲੈਣ ਦੀ ਨਹੀਂ ਲੋੜ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਰਾਹ ਪੱਧਰਾ ਹੋਣਾ ਚਾਹੀਦਾ। ਔਰ ਜਿਵੇਂ ਵੀਰ ਜਸਬੀਰ ਸਿੰਘ ਹੋਰਾਂ ਨੇ ਕਿਹਾ, ਬੇਸ਼ੱਕ ਜਦੋਂ ਅਸੀਂ 3 ਖੇਤੀ ਕਾਨੂੰਨਾਂ ਦੇ ਖਿਲਾਫ 13 ਮਹੀਨੇ ਦੇ ਲਗਭਗ ਚੱਲੇ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ, ਕਾਮਰੇਡਾਂ ਨੇ ਆਪਣੇ ਖਾਤੇ 'ਚ ਪਾਉਣਾ ਚਾਹਿਆ ਕਿ ਜੀ ਦੇਖੋ ਅਸੀਂ ਕਿਵੇਂ ਆਰਗੇਨਾਈਜ਼ ਕੀਤਾ ਹੋਰ ਤਰ੍ਹਾਂ ਆਪਣੇ ਤੌਰ ਦੇ ਉੱਤੇ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ ਕਿਸਾਨੀ ਲੀਡਰਸ਼ਿਪ ਨੇ ਇਹਨੂੰ ਪਿਓਰਲੀ ਇਕਨੋਮਿਕਲ ਇਸ਼ੂ ਬਣਾ ਕੇ, ਸੈਕੂਲਰ ਇਸ਼ੂ ਬਣਾ ਕੇ ਜਿਹੜਾ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਗੱਲ ਨੂੰ ਹਕੂਮਤ ਜਿਨ੍ਹਾਂ ਨਾਲ ਸਾਡੀ ਲੜਾਈ ਹੈ, ਇੰਡੀਅਨ ਸਟੇਟ, ਡੀਪ ਸਟੇਟ, ਉਹ ਚੰਗੀ ਤਰ੍ਹਾਂ ਸਮਝਦੀ ਸੀ ਕਿ ਇਹ ਲੜਾਈ ਜਿਹੜੀ ਹੈ ਅਲਟੀਮੇਟਲੀ ਉਹ ਸਿੱਖ ਕੌਮ ਦੇ ਨਾਲ ਲੜ ਰਹੇ ਨੇ, ਔਰ ਸਿੱਖ ਕੌਮ ਖਾਸ ਤੌਰ 'ਤੇ ਰੈਫਰੈਂਡਮ 2020 ਦੀਆਂ ਲੰਡਨ ਦੇ ਵਿੱਚ ਉਸੇ ਪੀਰੀਅਡ ਦੇ ਵਿੱਚ ਹੀ ਵੋਟਾਂ ਪੈਂਦੀਆਂ ਨੇ, ਔਰ ਜਿਵੇਂ ਸਿੱਖ ਡਾਇਸਪੋਰਾ ਮਜ਼ਬੂਤੀ ਦੇ ਨਾਲ ਖਲੋਤਾ ਸਾਰੇ ਦੇ ਨਾਲ, ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਵੀ ਜੇ ਇਹ ਖੇਤੀ ਕਾਨੂੰਨ ਵਾਪਸ ਨਾ ਲਏ ਤੇ ਇਹ ਸਾਰੀ ਦੀ ਸਾਰੀ ਕੌਮ ਖੁੱਲ੍ਹ ਕੇ ਖਾਲਿਸਤਾਨ ਦੇ ਨਾਲ ਜਾਂ ਰੈਫਰੈਂਡਮ 2020 ਰਾਹੀਂ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ ਦੇ ਹੱਕ ਦੇ ਵਿੱਚ ਖਲੋਏਗੀ। ਔਰ ਇਹੀ ਕਾਰਨ ਸੀ ਕਿ ਮੋਦੀ ਨੇ 19 ਨਵੰਬਰ ਦਾ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲਾ ਚੁਣਿਆ ਖੇਤੀ ਕਾਨੂੰਨ ਵਾਪਸ ਲੈਣ ਲਈ। ਔਰ ਦੂਸਰਾ, ਔਰ ਹੁਣ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਜੇ ਇਹ ਇੱਕ ਪ੍ਰੈਸ਼ਰ ਬਿਲਟ ਹੁੰਦਾ ਹੈ, ਅਨਫੋਰਚੂਨੇਟਲੀ ਅੱਜ ਪੰਜਾਬ ਦੇ ਵਿੱਚ ਕੋਈ ਸਾਡੀ ਧਿਰ ਜਿਹੜੀ ਹੈ ਉਹ ਪੋਲੀਟੀਕਲੀ ਉਸ ਕਿਸਮ ਦੇ ਸਾਊਂਡ ਤਰੀਕੇ ਦੇ ਨਾਲ, ਆਰਗੇਨਾਈਜ਼ ਤਰੀਕੇ ਦੇ ਨਾਲ, ਜਥੇਬੰਦਕ ਤਰੀਕੇ ਦੇ ਨਾਲ ਆਪਣੇ ਏਜੰਡੇ ਨੂੰ, ਬੇਸ਼ੱਕ ਅਨੰਦਪੁਰ ਦਾ ਮਤਾ ਹੀ ਹੁੰਦਾ ਹੈ, ਇਸ ਵੇਲੇ ਤਾਂ ਗੱਲਾਂ ਹਵਾ 'ਚ ਹੀ ਨੇ, ਕੋਈ ਇਹ ਤਾਂ ਦੌੜ ਗਏ ਬਾਦਲ ਕਿਆਂ ਨੇ, ਜਿਸ ਅਕਾਲੀ ਦਲ ਨੇ ਧਰਮਯੁੱਧ ਮੋਰਚਾ 2 ਸਾਲ ਲਾਇਆ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ, ਉਹ ਤਾਂ ਇਸ ਹੱਦ ਤੱਕ ਆ ਚੰਡੀਗੜ੍ਹ ਦੇ ਮਾਮਲੇ 'ਚ ਅਸੀਂ ਦੇਖਿਆ ਕਿਵੇਂ ਸੈਂਟਰ ਨੇ ਆਪਣਾ ਹੋਲਡ ਹੋਰ ਪੱਕਾ ਕਰ ਲਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ 'ਚ ਦੇਖਿਆ, ਤੇ ਇਹਨਾਂ ਨੇ ਇੱਕ ਸੌਖਾ ਜਿਹਾ ਰਾਹ ਲੱਭ ਲਿਆ ਹੋਇਆ। ਉਹ ਪਹਿਲਾਂ ਕਾਂਗਰਸ ਨੇ, ਅਮਰਿੰਦਰ ਨੇ, ਜਦੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਇਸ਼ੂ ਆਇਆ ਤੇ ਅਸੈਂਬਲੀ ਦਾ ਸੈਸ਼ਨ ਸੱਦ ਕੇ ਜੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਕਰਤਾ ਜੀ, ਕਰਤਾ ਅਸੈਂਬਲੀ ਨੇ, ਇੰਨਾ ਕਿ ਕੋਈ ਜਿਹੜਾ ਐਜੀਟੇਸ਼ਨ ਜਾਂ ਪੰਜਾਬ ਦੇ ਹੱਕਾਂ ਲਈ ਫੋਕਸਡ ਗੱਲ ਨਹੀਂ ਸੀ। ਇਹੀ ਗੱਲ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਵੀ ਆਈ, ਉਦੋਂ ਵੀ ਅਮਰਿੰਦਰ ਨੇ ਅਸੈਂਬਲੀ ਸੱਦ ਕੇ ਸਾਰੀਆਂ ਧਿਰਾਂ ਜੀ ਵਾਪਸ ਲਓ, ਉਹਦਾ ਵੀ ਕੋਈ। ਔਰ ਇਹੀ ਅਸੀਂ ਹੁਣ ਚੰਡੀਗੜ੍ਹ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਸੈਂਟਰ ਨੇ ਉੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਆਪਣੇ ਕਾਨੂੰਨਾਂ ਅਧੀਨ ਲਿਆਂਦਾ ਤੇ ਭਗਵੰਤ ਮਾਨ ਜਿਹੜੇ ਅਦਰਵਾਈਜ਼ ਇਹਨਾਂ ਦੇ ਨਾਲ ਰਾਜ ਸਭਾ ਮੈਂਬਰ ਬੋਲਣ ਵਾਲੇ ਨੇ ਜਾਂ ਦੂਜੇ, ਉਹ ਕੁਇਕਲੀ ਸੱਦ ਕੇ ਅਸੈਂਬਲੀ ਦਾ ਸੈਸ਼ਨ ਉਹਨਾਂ ਨੇ ਇਹ ਕਹਿ ਦਿੱਤਾ ਜੀ ਨਹੀਂ ਇਹ ਚੰਡੀਗੜ੍ਹ ਤੇ ਸਾਡਾ ਹੱਕ ਹੈ।
ਬਰਾਬਰ ਦੇ ਉੱਤੇ ਹਰਿਆਣਾ ਅਸੈਂਬਲੀ ਨੇ ਕਰਕੇ ਨਾ ਸਿਰਫ ਚੰਡੀਗੜ੍ਹ ਉਹਨਾਂ ਅਗੇਨ ਆਪਣਾ ਕਲੇਮ SYL ਕੈਨਾਲ ਤੇ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਜੇ ਉੱਥੇ ਕੋਈ ਕੰਸੈਸ਼ਨ ਆਨੰਦਪੁਰ ਦਾ ਮਤਾ ਹੋਏ ਜਾਂ ਜਿਹੜੀਆਂ ਮੰਗਾਂ ਹੋਰ ਪਿਛਲੇ 1966 ਦੇ ਪੀਰੀਅਡ ਤੋਂ ਹੀ ਰੀਆਰਗੇਨਾਈਜੇਸ਼ਨ ਦੇ ਵੇਲੇ ਤੋਂ ਚੱਲ ਰਹੀਆਂ ਨੇ, ਜੇ ਕਦੇ ਉਹ ਮੰਨੇਗੀ ਹਕੂਮਤ ਤੇ ਉਹ ਬਾਹਰਲੇ ਇਸ ਖਾਲਿਸਤਾਨ ਦੇ ਪ੍ਰੈਸ਼ਰ ਦੇ ਥੱਲੇ ਹੀ ਹੋਏਗਾ ਕਿ ਭਾਈ ਇਸ ਤੋਂ ਪਹਿਲਾਂ ਕਿ ਗੱਲ ਇੱਕ ਦੂਸਰੇ ਐਕਸਟ੍ਰੀਮ ਤੇ ਜਾਏ, ਇਹਨਾਂ ਨੂੰ ਕੁਛ ਨਾ ਕੁਛ ਦੇ ਦਿਓ। ਤੇ ਜੇ ਇਹ ਪ੍ਰੈਸ਼ਰ ਵੀ ਨਾ ਹੋਏ, ਔਰ ਬਹੁਤ ਵਾਰੀ ਹਾਲਾਂ ਇੱਕ ਤਬਕਾ ਉੱਥੇ ਹਮੇਸ਼ਾ ਰਿਹਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਜੀ ਜੇ ਇਹ ਬਾਹਰਲੇ ਸਿੱਖ ਰੌਲਾ ਨਾ ਪਾਉਣ ਖਾਲਿਸਤਾਨ ਦਾ ਤੇ ਸਾਨੂੰ ਇਹ ਰੌਲਾ ਪਾਉਂਦੇ ਨੇ, ਸਾਨੂੰ ਕੁੱਟ ਪੈਂਦੀ ਹੈ। ਹਾਲਾਂ ਜਿਹੜੇ ਉਹਨਾਂ 'ਚ ਸੱਚਮੁੱਚ ਜਿਹੜੇ ਸਾਰੀ ਖੇਡ ਨੂੰ ਸਮਝਦੇ ਨੇ, ਇੱਥੇ ਵੀ ਆਉਂਦੇ ਰਹੇ ਉਹਨਾਂ ਦੇ ਇੰਟੈਲੈਕਚੁਅਲ, ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਅਸੀਂ ਬਚੇ ਹੀ ਤਾਂ ਹੋਏ ਹਾਂ ਕਿ ਬਾਹਰ ਜਿਹੜਾ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਡਾਇਸਪੋਰਾ ਸਿੱਖ ਖਾਲਿਸਤਾਨ ਦੀ ਗੱਲ ਕਰਦਾ, ਕਿਉਂਕਿ ਉਹਨਾਂ ਨੂੰ ਇਹ ਫੀਅਰ ਹੈ ਕਿ ਭਾਈ ਜੇ ਅਸੀਂ ਇਹਨਾਂ ਦੇ ਨਾਲ ਅੱਗੋਂ ਕੁਝ ਹੋਰ ਕੀਤਾ ਤੇ ਇਹ ਜਿਹੜੇ ਨੇ ਬਿਲਕੁਲ ਆਊਟ ਆਫ ਕੰਟਰੋਲ ਹੋਏਗੀ ਸਿਚੁਏਸ਼ਨ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਅਲਟੀਮੇਟਲੀ ਰੈਫਰੈਂਡਮ 2020 ਕੈਂਪੇਨ, ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਹੈ, ਔਰ ਜਦੋਂ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਗੱਲ ਹੁੰਦੀ ਹੈ ਤੇ ਅੱਜ ਇਹ ਗੱਲ ਵੀ ਸਾਹਮਣੇ ਆ ਰਹੀ ਹੈ, ਬੇਸ਼ੱਕ ਯੂਕਰੇਨ ਦੇ ਹਵਾਲੇ ਨਾਲ ਕਿਸੇ ਦੇ ਡਿਫਰੈਂਟ ਵਿਊ ਹੋਣ, ਲੇਕਿਨ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਈ ਹੈ ਕਿ ਭਾਰਤ ਵਰਗਾ ਮੁਲਕ ਜਿਹੜਾ ਚੀਕਾਂ ਮਾਰਦਾ ਸੀ ਉੱਥੇ ਕਿ ਜੀ LAC ਦੇ ਉੱਤੇ ਚੀਨ ਨੇ ਜਿਹੜਾ ਉਹ ਸਾਡੀ ਜ਼ਮੀਨ ਲੈ ਲਈ, ਹਾਲਾਂ ਮੂੰਹੋਂ ਕਦੇ ਉਹਨਾਂ ਨੇ ਚੀਨ ਦਾ ਲਫ਼ਜ਼ ਨਹੀਂ ਕਿਹਾ, ਪਰ ਅੱਜ ਜਦੋਂ ਉਹੀ ਰੂਸ ਜਿਹੜਾ ਇੱਕ UN ਦੇ ਮੈਂਬਰ ਦੇਸ਼ ਦੀ ਸੋਵਰਨਟੀ ਵਾਇਲੇਟ ਕਰਦਾ ਹੈ, ਹਿਊਮਨ ਰਾਈਟਸ ਵਾਇਲੇਸ਼ਨਸ, ਨਸਲਕੁਸ਼ੀ, ਦੂਜੇ ਤੀਜੇ, ਤਾਂ ਉਹਨਾਂ ਨੇ ਮੂੰਹ 'ਚ ਘੁੰਗਣੀਆਂ ਹੀ ਨਹੀਂ ਪਾਈਆਂ ਹੋਈਆਂ, ਉਹ ਐਗਰੈਸਰ ਦੇ ਨਾਲ ਖਲੋਤੇ ਨੇ। ਸੋ ਇਹ ਸਾਰੇ ਜਿਹੜਾ ਹਾਲਾਤ ਨੇ ਜਿਸ ਪਾਸੇ ਵੱਲ ਜਾ ਰਹੇ ਨੇ, ਬਦਲ ਰਹੀ ਜੀਓ ਪੋਲਿਟਿਕਸ ਹੈ, ਬੇਸ਼ੱਕ ਥੋੜ੍ਹੀ ਬਹੁਤ ਜਿਹੜੀ ਤਬਦੀਲੀ ਹਮੇਸ਼ਾ ਹੀ ਜੀਓ ਪੋਲਿਟਿਕਸ ਦੇ ਨਾਲ ਵੱਡਾ ਹਿੱਸਾ ਜੁੜਿਆ ਹੁੰਦਾ, ਥੋੜ੍ਹਾ ਬਹੁਤ ਇੰਟਰਨਲ ਹੁੰਦਾ। ਇੰਟਰਨਲੀ ਜਿਸ ਕਿਸਮ ਦਾ ਹਿੰਦੂ ਤਵੀਆਂ ਦਾ ਰੋਲ ਜੇ ਅਸੀਂ ਪਿਛਲੇ 2 ਹਫ਼ਤਿਆਂ ਦੇ ਵਿੱਚ ਹੀ ਦੇਖੀਏ, ਰਾਮਨੌਮੀ ਦੇ ਬਹਾਨੇ ਨਾਲ ਜੋ ਮੁਸਲਮਾਨਾਂ ਦਾ ਹਸ਼ਰ ਕਰ ਰਹੇ ਨੇ, ਮਸੀਤਾਂ ਤੇ ਹਮਲੇ ਔਰ ਮਾਰ ਕੁਟਾਈਆਂ, ਔਰ ਈਵਨ ਸਿੱਖ ਨੌਜਵਾਨ, ਕੋਈ ਦਿਨ ਐਸਾ ਨਹੀਂ ਗੁਜ਼ਰਦਾ ਕਿ ਕੋਈ ਖਬਰ ਨਾ ਹੋਏ। ਇਹ ਪੀਰੀਅਡ ਹੈ ਕਿ ਸਾਨੂੰ ਜਿਹੜਾ ਹੋਰ ਵੀ ਮਜ਼ਬੂਤੀ ਦੇ ਨਾਲ ਖਲੋਣ ਦੀ ਲੋੜ ਹੈ। ਔਰ ਸਾਡਾ ਜਿਵੇਂ ਹੁਣ ਸਟੇਟ ਡਿਪਾਰਟਮੈਂਟ ਦੀ ਇੰਡੀਆ ਬਾਰੇ ਜਿਹੜੀ ਰਿਲੀਜੀਅਸ ਰਿਪੋਰਟ ਆਈ 23 ਅਪ੍ਰੈਲ ਨੂੰ, ਡੀਟੇਲਡ US ਸਰਫ ਦੀ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਵੀ ਹੋਏਗੀ। ਆਲਰੇਡੀ US ਸਰਫ ਦੀਆਂ ਪਿਛਲੇ 2 ਸਾਲਾਂ ਤੋਂ ਰਿਪੋਰਟਸ ਲਗਾਤਾਰਤਾ ਨਾਲ ਇਹ ਰਿਕਮੈਂਡ ਕਰਦੀਆਂ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ, ਵਸਟ ਵਾਇਓਲੇਟਰ ਹਿਊਮਨ ਰਾਈਟਸ ਦਾ ਉਹ ਲੇਬਲ ਕੀਤਾ ਜਾਏ। ਹੁਣ ਵੀ ਇਹ ਪ੍ਰੈਸ਼ਰ ਚੱਲ ਰਹੇ ਨੇ। ਸੋ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਔਰ ਇਹ ਸਾਨੂੰ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਬਾਹਰ ਬੈਠਿਆਂ ਸਾਡਾ ਜਿਹੜਾ ਇਹ ਰੌਲਾ ਗੌਲਾ ਜਿਹਨੂੰ ਕਈ ਲੋਕ ਕਹਿਣਗੇ, ਪਰ ਇਸ ਦਾ ਬਹੁਤ ਵੱਡਾ ਇੰਪੈਕਟ ਹੈ। ਔਰ ਹਰ ਪੰਥਕ ਏਜੰਡੇ ਨੂੰ ਜਿਹੜਾ ਅਸੀਂ ਸਮਰਪਿਤ ਹੋਈਏ, ਜਿੱਥੇ ਵੀ ਕੋਈ ਕਾਲ, ਕੋਈ ਪੈਰੇਡ ਹੈ, ਕੋਈ ਪ੍ਰੋਟੈਸਟ ਹੈ, ਕੋਈ ਦੂਸਰਾ ਔਰ ਜ਼ਾਹਰ ਹੈ ਰੈਫਰੈਂਡਮ 2020 ਕੈਂਪੇਨ ਜਿਵੇਂ ਆਉਣ ਵਾਲੇ ਦਿਨਾਂ 'ਚ ਇਟਲੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। TV 84 ਤੇ ਐਡ ਵੀ ਲਗਾਤਾਰਤਾ ਨਾਲ ਚੱਲ ਰਹੀ ਹੈ ਔਰ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਕਿ ਇਹ ਸਾਡੇ ਕੋਲ ਇੱਕ ਲੈਜੀਟੀਮੇਟ ਵਹੀਕਲ ਹੈ ਜਿਹਦੇ ਰਾਹੀਂ ਅਸੀਂ ਆਪਣੀ ਡੈਸਟੀਨੇਸ਼ਨ ਵੱਲ ਗਾਮਜ਼ਨ ਹੋ ਰਹੇ ਹਾਂ। ਅੱਜ ਖਾਲਸਾ ਸਾਜਨਾ ਦਿਵਸ, ਬੇਸ਼ੱਕ ਕੱਲ੍ਹ ਅਸੀਂ 13 ਅਪ੍ਰੈਲ ਦੇ ਹਵਾਲੇ ਨਾਲ 2 ਵੱਡੀਆਂ ਘਟਨਾਵਾਂ 20ਵੀਂ ਸਦੀ ਦੀਆਂ ਉਹਨਾਂ ਦੀ ਗੱਲ ਕੀਤੀ ਸੀ, ਜਲਿਆਂਵਾਲੇ ਬਾਗ ਦਾ ਸਾਕਾ ਔਰ 13 ਅਪ੍ਰੈਲ 1978 ਦੇ 13 ਸਿੰਘ ਸ਼ਹੀਦ। ਸਾਡੇ ਬਹੁਤ ਸਾਰੇ ਵੀਰਾਂ ਨੇ ਐਪਰੀਸ਼ੀਏਟ ਕੀਤਾ। ਹਾਲਾਂ ਮੈਂ ਇਹ ਵੀ ਨੋਟਿਸ ਕਰ ਰਿਹਾ ਕਿ ਵੀ ਸਾਡੇ ਤੇ YouTube ਦੀਆਂ ਪਾਬੰਦੀਆਂ ਵੀ ਕਈ ਪਾਸਿਓਂ ਲੱਗ ਰਹੀਆਂ ਨੇ ਔਰ ਵਿਊਅਰਸ਼ਿਪ ਦੇ ਵਿੱਚ ਇੱਕ ਵੱਡਾ ਜਿਹੜਾ ਔਰ ਇਹ ਪਿਛਲੇ ਕੁਝ ਹਫ਼ਤਿਆਂ ਤੋਂ ਮੈਨੂੰ ਲੱਗਦਾ ਹੈ ਗੁਆਂਢੀ ਮੁਲਕਾਂ ਦੇ ਵਿੱਚ ਵੀ ਔਰ ਭਾਰਤ ਦੇ ਹਵਾਲੇ ਨਾਲ ਵੀ ਆਇਆ ਸੀ ਕਿ ਉਹਨਾਂ ਨੇ ਅੱਗੋਂ 240 ਹੋਰ ਜਿਹੜੇ ਨੇ ਚੈਨਲ ਬਲੌਕ ਕੀਤੇ ਨੇ। ਭਾਰਤ ਵਿੱਚ ਤਾਂ ਹੈ ਹੀ ਸੀ ਔਰ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹਨਾਂ ਦਾ ਇੰਟਰਨਲ ਸੈਟਅਪ ਕੀ ਹੈ ਫੇਸਬੁੱਕ ਦਾ ਜਾਂ YouTube, ਸਾਨੂੰ ਨਹੀਂ ਪਤਾ ਵੀ ਕਿਵੇਂ ਆਪਰੇਟ ਕਰਦੇ ਨੇ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਾਫੀ ਕਰਬ ਜਿਹੜੇ ਨੇ ਉਹ ਕਈ ਪਾਸਿਓਂ ਹੀ ਨੇ ਔਰ ਹੋ ਸਕਦਾ ਹੈ
ਕਿ ਇਕੱਲਾ ਭਾਰਤ ਦੇ ਵਿੱਚ ਹੀ ਪਾਬੰਦੀ ਨਹੀਂ, ਇਹਨਾਂ ਨੇ ਹੋਰ ਪਾਸਿਓਂ ਵੀ ਸਾਨੂੰ ਬਲੌਕ ਕੀਤਾ ਹੈ। ਇਸ ਲਈ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਸਾਡੇ ਵੀਰ ਭੈਣਾਂ ਜਿਨ੍ਹਾਂ ਤੱਕ ਇਹ ਪਹੁੰਚਦਾ ਹੈ ਘੱਟੋ ਘੱਟ, ਉਹ ਇਸ ਨੂੰ ਲਾਈਕ ਵੀ ਕਰਨ, ਫਾਰਵਰਡ ਵੀ ਕਰਨ, ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿਹੜਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਔਰ ਜਿਵੇਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ, ਕੱਲ੍ਹ ਵੀ ਕਿਹਾ ਸੀ ਕਿ ਇਹ ਉਹ ਰੈਵੋਲੂਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਲਗਭਗ 550 ਸਾਲ ਪਹਿਲਾਂ 554 ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ ਜਾਂ ਨਾਨਕਸ਼ਾਹੀ ਸੰਮਤ ਦੀ ਗੱਲ ਕਰਦੇ ਹਾਂ, ਇਹ ਉਹ ਥਾਟ ਸੀ। ਹੁਣ ਆਮ ਤੌਰ ਤੇ ਲਫ਼ਜ਼ ਰੈਵੋਲੂਸ਼ਨ ਜਾਂ ਕ੍ਰਾਂਤੀ ਜਾਂ ਚੇਂਜ ਇਹੀ ਹੁੰਦੀ। ਔਰ ਇੱਕ ਵੱਡੇ ਸਕਾਲਰ ਹੋਏ ਨੇ ਜਗਜੀਤ ਸਿੰਘ, ਚੰਡੀਗੜ੍ਹ ਬੇਸਡ, ਉਹਨਾਂ ਦੀ ਇੱਕ ਕਿਤਾਬ ਹੈ ਸਿੱਖ ਰੈਵੋਲੂਸ਼ਨ। ਔਰ ਜਦੋਂ ਅਸੀਂ ਉਸ ਨੂੰ ਦੇਖਦੇ ਹਾਂ ਤੇ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਕਿਵੇਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਿੱਖ ਰੈਵੋਲੂਸ਼ਨ ਦਾ ਕਿੰਨਾ ਵੱਡਾ ਰੋਲ ਹੈ। ਔਰ ਇਹ ਰੈਵੋਲੂਸ਼ਨ ਕਿਸੇ ਇੱਕ ਕ੍ਰਾਂਤੀਕਾਰੀ ਲੀਡਰ ਦੇ ਆਉਣ ਨਾਲ ਜਾਂ ਉਹਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਨਹੀਂ। ਜਦੋਂ ਤੁਸੀਂ ਸਮਾਜ ਦੇ ਉੱਤੇ ਪਏ ਸਦੀਆਂ ਹੀ ਨਹੀਂ ਮਿਲੇਨੀਅਮਸ ਦੇ ਗਲਬੇ ਦੀ ਗੱਲ ਕਰੋ, ਜਦੋਂ ਅਸੀਂ ਬ੍ਰਾਹਮਣਵਾਦ ਲਫ਼ਜ਼ ਅੱਜ ਹਿੰਦੂਤਵਾ ਵਿਚਾਰਧਾਰਾ ਜਿਹਦੇ ਲਈ ਇਸਤੇਮਾਲ ਕਰਦੇ ਨੇ ਹਿੰਦੂਤਵੀ, ਦੇਖੀਏ ਤਾਂ ਫਿਰ ਇਹ 4000 ਸਾਲ ਦਾ ਥਾਟ ਹੈ ਜਿਸ ਨੇ, ਔਰ ਰਿਗਵੇਦ ਲਗਭਗ 3.5 ਤੋਂ 4000 ਸਾਲ ਪੁਰਾਣਾ ਹੈ। ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਵਰਣ ਵਿਵਸਥਾ ਹੈ, ਜ਼ਾਤ ਪਾਤ ਹੈ। ਸੋ ਇਹ ਪਹਿਲਾ ਦੁਨੀਆ ਦੇ ਵਿੱਚ ਇਸ ਕਿਸਮ ਦੀ ਸਲੇਵਰੀ ਜਿਹੜੀ ਸਿਰਫ ਰੰਗ ਤੇ ਉੱਤੇ ਆਧਾਰਿਤ ਹੀ ਨਹੀਂ ਹੈ ਕਿ ਭਾਈ ਜਿਵੇਂ ਜਦੋਂ ਇੱਥੇ ਅਸੀਂ ਰੇਸਿਜ਼ਮ ਦੀ ਗੱਲ ਕਰਦੇ ਹਾਂ ਤਾਂ ਕਲਰ ਨਾਲ ਜੁੜਿਆ ਹੋਇਆ। ਇਹ ਜਿਹੜਾ ਵਰਣ ਵਿਵਸਥਾ ਜਾਂ ਜ਼ਾਤ ਪਾਤੀ ਸਿਸਟਮ ਦੀ ਵੰਡ, ਉਹਨੇ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ ਹਰ ਲੈਵਲ ਦੇ ਉੱਤੇ, ਕਹਿਣ ਨੂੰ ਤਾਂ ਸਿਰਫ 4 ਵਰਣ ਕਹੇ ਜਾਂਦੇ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਪਰ ਜਦੋਂ ਤੁਸੀਂ ਉਹਨਾਂ ਦੀਆਂ ਉਪ ਜਾਤੀਆਂ, ਸਬ ਕਾਸਟ ਦੂਜੇ ਦੇਖਦੇ ਹੋ ਤੇ ਉਹ ਹਜ਼ਾਰਾਂ ਦੇ ਵਿੱਚ ਅੱਗੋਂ ਉਹਨੂੰ ਕਲਾਸੀਫਾਈ ਕੀਤਾ ਹੋਇਆ। ਔਰ ਉਹਨਾਂ 'ਚ ਵੀ ਇੱਕ ਦੂਜੇ ਤੋਂ ਉੱਚੇ ਤੇ ਨੀਵੇਂ ਹੋਣ ਦਾ ਭਰਮ ਹੈ ਕਿ ਕੌਣ ਉੱਚੀ ਹੈ, ਕੌਣ ਨੀਵਾਂ ਹੈ, ਔਰ ਕਿਵੇਂ ਸੁਸਾਇਟੀ ਇਹ ਵੰਡੀ ਗਈ ਕਿ ਇਹਦਾ ਤੁਸੀਂ ਇੰਪੈਕਟ ਦੇਖ ਸਕਦੇ ਹੋ। ਇਸਲਾਮ ਲਗਭਗ 1450 ਸਾਲ ਪੁਰਾਣਾ ਹੈ ਔਰ ਹਜ਼ਰਤ ਸਾਹਿਬ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਦੇ ਨਾਲ ਮੁਲਤਾਨ ਔਰ ਸਿੰਧ ਦੇ ਵਿੱਚ ਪਹੁੰਚ ਜਾਂਦਾ ਹੈ। ਸਿੱਖੀ 554 ਸਾਲ ਪੁਰਾਣੀ ਹੈ। ਬੁੱਧ ਦਾ ਥਾਟ ਲਗਭਗ 2400-2500 ਸਾਲ ਪੁਰਾਣਾ ਹੈ। ਇਨਾ ਕੀ ਮਹਾਵੀਰ ਜੈਨ ਦਾ। ਲੇਕਿਨ ਜਿਹੜੇ ਇਹਨਾਂ ਦੇ ਜਿਹੜੇ ਧਰਮਾਂ 'ਚ ਵੀ ਨੇ, ਬੁੱਧ, ਜੈਨ, ਇਸਲਾਮ ਜਾਂ ਸਿੱਖੀ, ਉਸ ਖਿੱਤੇ 'ਚ ਤੁਸੀਂ ਦੇਖੋਗੇ ਕਿ ਜ਼ਾਤ ਪਾਤ ਦੇ ਕੋੜ ਤੋਂ ਤਾਂ ਅਸੀਂ ਵੀ ਛੁਟਕਾਰਾ ਨਹੀਂ ਪਾ ਸਕੇ। ਇਹਦੇ ਬਾਵਜੂਦ ਕਿੰਨੀ ਵੱਡੀ ਤਬਦੀਲੀ ਜਿਹੜੀ ਹੈ, ਜੇ ਅਸੀਂ ਸਿੱਖ ਰੈਵੋਲੂਸ਼ਨ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਈਵਨ ਬੁੱਧ ਦੇ ਥਾਟ ਨਾਲ ਗੱਲ ਕਰੀਏ, ਜਿਹੜਾ ਬਨਾਰਸ 'ਚ ਆ ਕੇ 2500 ਸਾਲ ਪਹਿਲਾਂ ਖਲੋ ਕੇ ਕਹਿੰਦਾ ਹੈ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਸੋ ਇਹ ਹੁੰਦਾ ਹੈ ਜਦੋਂ ਕਿ ਸਮਾਜ ਦੇ ਉੱਤੇ ਇਸ ਕਿਸਮ ਦਾ ਗਲਬਾ ਥਾਟ ਦੇ ਉੱਤੇ, ਐਜੂਕੇਸ਼ਨ ਉਹਨਾਂ ਨੇ ਆਪਣੇ ਕੋਲ ਰੱਖ ਲਈ, ਵਿੱਦਿਆ ਦੇਣ ਔਰ ਪੜ੍ਹਾਉਣ ਦਾ ਹੱਕ ਵੀ ਆਪਣੇ ਕੋਲ, ਬਾਕੀਆਂ ਨੂੰ ਕਿਸ ਹੱਦ ਤੱਕ ਜਿਹੜਾ ਬਿਲਕੁਲ ਦੁਬੈਲ ਬਣਾਤਾ, ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੱਤਾ। ਇਕੱਲਾ ਇਹੀ ਨਹੀਂ ਕਿ ਇਸ ਵੰਡ ਦੇ ਵਿੱਚ ਵਰਨ ਬਣਾ ਕੇ ਉੱਚਾ ਨੀਵਾਂ ਖੜਾ ਕੀਤਾ। ਔਰਤ ਅੱਜ ਵੀ ਜਦੋਂ ਦਿੱਲੀ ਬਾਰੇ ਹੁੰਦਾ ਹੈ ਜੀ ਰੇਪ ਕੈਪੀਟਲ ਆਫ ਦਾ ਵਰਲਡ, ਭਾਰਤ ਦੇ ਵਿੱਚ ਜਿਹੜੀ ਜ਼ਹਿਨੀਅਤ ਹੈ ਔਰਤ ਪ੍ਰਤੀ ਰਵੱਈਆ, ਉਹ ਕਹਿਣ ਨੂੰ ਤੁਸੀਂ ਇੱਕ ਪਾਸੇ ਉਹਨਾਂ ਨੂੰ, ਔਰ ਇਹ ਇਸ ਕਿਸਮ ਦੀ ਹਿਪੋਕਰੇਸੀ ਹੈ ਔਰ ਇਸ ਕਿਸਮ ਦੀਆਂ ਦੇ ਦੋ ਪੈਰਲਲ ਕਰੰਟ ਨੇ। ਇੱਕ ਪਾਸੇ ਤੁਸੀਂ ਕਹੋ ਕਿ ਜੀ ਅਸੀਂ ਤਾਂ ਦੇਵੀ ਰੂਪ 'ਚ ਮੰਨਦੇ ਹਾਂ, ਜਿੰਨੀਆਂ ਦੇਵੀਆਂ ਨੇ ਤਾਕਤ ਔਰਤ ਹੈ, ਲੇਕਿਨ ਤੁਸੀਂ ਅਦਰਵਾਈਜ਼ ਤੁਹਾਡਾ ਜਿਹੜਾ ਤੁਸੀਂ ਕਾਨਸੈਪਟ ਦਿੰਦੇ ਹੋ ਕਿ ਭਾਈ ਉਹ ਤਾਂ ਉਹਦਾ ਯੱਗੋਪਵੀਤ ਨਹੀਂ ਹੋ ਸਕਦਾ, ਆਲਮੋਸਟ ਸ਼ੂਦਰ ਔਰ ਔਰਤ ਉਹਨਾਂ ਦਾ ਇੱਕੋ ਹੀ ਲੈਵਲ ਹੈ। ਹੁਣ ਇਹ ਸਾਰੇ ਦਾ ਹੀ ਨਤੀਜਾ ਸੀ ਕਿ ਅਲਟੀਮੇਟਲੀ ਉਹ ਭਾਰਤੀ ਸਮਾਜ, ਜੇ ਉਸ ਨੂੰ 4000 ਸਾਲ ਪਹਿਲਾਂ ਜੇ ਕਬੀਲਾ ਕੌਣ ਆਇਆ ਕੌਣ ਗਿਆ, ਇੰਡਸ ਵੈਲੀ ਸਿਵਲਾਈਜੇਸ਼ਨ ਕੀ ਹੈ, ਇਸ ਸਾਰੇ 'ਚੋਂ ਅਸੀਂ ਨਿਕਲ ਵੀ ਜਾਈਏ, ਇਹ ਐਸਾ ਜ਼ਾਤ ਪਾਤੀ ਸਿਸਟਮ ਉਸ ਸਮਾਜ ਦੇ ਜੜੀ ਬਹਿ ਗਿਆ ਕਿ ਇਸ ਦਾ ਹੀ ਫਿਰ ਜਦੋਂ ਅਸੀਂ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਹਮਲਾਵਰਾਂ ਦੀ ਗੱਲ ਕਰਦੇ ਹਾਂ,
ਕੋਈ ਫੋਰਸ ਟੁਗੈਦਰ ਸਮਾਜ ਦੇ ਵਿੱਚ ਤਾਂ ਕੁਝ ਐਸਾ ਹੈ ਹੀ ਨਹੀਂ ਸੀ। ਜੀ। ਸੋ ਗੁਰੂ ਨਾਨਕ ਸਾਹਿਬ ਦੀ ਆਮਦ ਮਹਿਜ਼ ਇੱਕ ਹੋਰ ਧਰਮ ਦੀ ਸਥਾਪਨਾ ਤੱਕ ਮਹਿਦੂਦ ਨਹੀਂ ਸੀ। ਉਹ ਉਸ ਥਾਟ ਨੂੰ ਉਹਨਾਂ ਲੀਹਾਂ ਦੇ ਉੱਤੇ ਇੱਕ ਪਾਸੇ ਪਿਆਰ ਦਾ ਸੁਨੇਹਾ, ਇੱਕ ਪੁੱਲ ਵਾਂਗ ਜਿੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ, ਪਰ ਉੱਥੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੋ, ਕਿਉਂਕਿ ਸਬੂਤ ਤਾਂ ਸਭ ਤੋਂ ਵੱਡਾ ਗੁਰਬਾਣੀ ਹੈ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਦਾ ਥਾਟ ਹੈ। ਬਿਲਕੁਲ। ਕਿਵੇਂ ਨਿਮਾਣਿਆਂ ਨਿਤਾਣਿਆਂ ਨੂੰ ਗਲ ਨਾਲ ਲਾਉਣ ਦੀ ਗੱਲ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਭੰਡ ਜੰਮੀਆਂ ਭੰਡ ਨਿੰਮੀਆਂ, ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਤੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਫਿਰ ਸੰਗਤ ਤੇ ਪੰਗਤ ਦਾ ਕਾਨਸੈਪਟ, ਬਰਾਬਰੀ ਦਾ ਕਾਨਸੈਪਟ, ਜ਼ਾਲਮ ਨੂੰ ਵੰਗਾਰਨ ਦੀ ਗੱਲ। ਸੋ ਬਹੁਤ ਵਾਰ ਜਦੋਂ ਖਾਲਸਾ ਸਾਜਨਾ ਦੀ ਗੱਲ ਹੁੰਦੀ ਹੈ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਉਸ ਥਾਟ ਦੀ ਕੰਟੀਨਿਊਟੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਔਰ ਸਕਸੈਸਿਵ ਫਿਰ 8 ਹੋਰ ਪਾਤਸ਼ਾਹੀਆਂ ਨੇ 9ਵੀਂ ਪਾਤਸ਼ਾਹੀ ਤੱਕ ਪਹੁੰਚਦੇ ਆ ਕਿਵੇਂ ਉਸ ਨੂੰ ਹਰ ਉਹ ਇੰਸਟੀਟਿਊਸ਼ਨ ਪ੍ਰੋਵਾਈਡ ਕੀਤੀ ਜਿੱਥੇ ਟੁਗੈਦਰਨੈਸ, ਉਹ ਸਿਟੀ ਸੈਂਟਰਸ ਬਣਾਉਣੇ ਹੋਣ, ਸ਼ਹਿਰਾਂ ਦਾ ਨਿਰਮਾਣ ਹੈ, ਉਹ ਹਰਮੰਦਰ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਹੈ, ਉਹ ਅਕਾਲ ਤਖਤ ਹੈ, ਜਿਹੜਾ ਸਿਟੀ ਆਫ ਗਾਰਡਨਸ ਹੈ ਕੀਰਤਪੁਰ ਸਾਹਿਬ, ਔਰ ਉਹ ਵੈਲਿਊ ਸਿਸਟਮ 'ਤੇ ਬੇਸਡ ਦੂਸਰਿਆਂ ਦੇ ਹੱਕਾਂ ਲਈ ਵੀ ਖਲੋਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਸੋ ਅੱਜ ਦਾ ਦਿਨ ਉਹ ਰੈਵੋਲੂਸ਼ਨ ਜਿਹੜਾ 1469 ਤੋਂ 1699 ਤੱਕ 230 ਸਾਲ ਉਸ ਮੁਕਾਮ ਤੇ ਪਹੁੰਚ ਚੁੱਕਾ ਸੀ, ਉਸ ਨੂੰ ਪਰਖ ਦੇ ਉਸ ਫਾਈਨਲ, ਜਦੋਂ ਅਸੀਂ ਤਲਵਾਰ ਦੀ ਧਾਰ ਤੋਂ ਪਰਖਣਾ ਕਹਿੰਦੇ ਹਾਂ, ਸੋ ਪ੍ਰੇਮ ਦੀ ਖੇਡ ਵੀ, ਇਸ਼ਕ ਹਕੀਕੀ ਦਾ ਸਫ਼ਰ ਵੀ, ਇਹ ਸੱਚ ਹੱਕ ਇਨਸਾਫ ਦਾ ਸਫ਼ਰ, ਭਗਤਾਂ ਕੀ ਚਾਲ ਨਿਰਾਲੀ ਵਾਲਾ ਸੀ। ਇਹੀ ਡਿਫਾਈਨ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਇਹੀ 80,000 ਦੇ ਇਕੱਠ 'ਚ ਤਲਵਾਰ ਦੀ ਧਾਰ ਤੇ 5 ਪਿਆਰੇ ਜਿਹੜੇ ਨੇ ਉਹ ਉਸ ਪਰਖ ਚੋਂ ਪਾਸ ਹੁੰਦੇ ਨੇ, ਔਰ ਉਹਨਾਂ ਨੂੰ ਜਿਹੜਾ ਪਹਿਲਾ ਜਿਹੜਾ ਗੁਰੂ ਸਾਹਿਬ ਦੇ ਆਦੇਸ਼ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਖਾਲਸਾ ਹੋ। 5 ਕਕਾਰੀ ਰੂਪ ਵਾਲਾ ਖਾਲਸਾ ਜਿਸ ਦੇ ਗਾਤਰੇ ਕਿਰਪਾਨ ਹੈ, ਕਿਰਪਾ ਤੇ ਆਨ ਦਾ ਮੇਲ, ਔਰ ਉਸ ਨੂੰ ਸਤਿਗੁਰੂ ਇਸ ਦੇ ਨਾਲ ਨਵਾਜਦੇ ਨੇ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ। ਹੁਣ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਟੇਟਮੈਂਟ ਹੈ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਇੱਥੇ ਹੈ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ, जिन की जात वर्ण कुल माहें, सरदारी न भई कदाहें, तिन ही को सरदार बनाऊं, तबै गोबिंद सिंह नाम कहूं। हुण ये उस रेवोल्यूशन दी मुकम्मलता और उस अणख नाल गैरत नाल भरे हुए सिंह सिंघड़ियां जिन्हां दे जिम्मे है कि खालसा सोए जो निर्धन को पाले, खालसा सोए जो दुष्ट को गाले। हुण ये जिहड़ा तुहाडा निशाना मिथ दिता जांदा है, क्योंकि सिख इस धरती दे उत्ते खालसा अकाल पुरख की फौज, प्रगटियो खालसा परमात्म की मौज, रब दी मौज विच पैदा होया खालसा, जो अकाल पुरख न्याय दा नां है, अदल दा नां है, जस्टिस दा नां है, ते खालसा उस अकाल पुरख दे भरोसे, क्योंकि पूजा अकाल की, परचा शब्द का, दीदार खालसे का, ये 3 फरमान 10वें पातशाह दे ज्योति जोत समान तो पहला दे ने। और ਜ਼ਾਹਰ ਹੈ ਜੇ ਅਸੀਂ ਇਹਨਾਂ 323 ਵਰਿਆਂ ਦੇ ਇਤਿਹਾਸ ਵੱਲ ਝਾਤ ਮਾਰੀਏ ਤੇ ਉਹ ਵੇਲੇ ਦੇ ਹਾਕਮ ਹੋਣ 18ਵੀਂ ਸਦੀ ਦੇ ਮੁਗਲਿਆ ਸਲਤਨਤ, ਫਿਰ ਦਰਾ ਖੈਬਰ ਪਾਰ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਉਹਨਾਂ ਦੇ ਨਾਲ ਉਹਨਾਂ ਨੇ ਵੀ ਪੰਜਾਬ ਨੂੰ ਅਫਗਾਨਿਸਤਾਨ ਦਾ ਇੱਕ ਪ੍ਰੋਵਿੰਸ ਬਣਾ ਲਿਆ। ਫਿਰ ਦੱਖਣ ਤੋਂ ਆਉਣ ਵਾਲੇ ਮਰਹੱਟੇ ਜਿਨ੍ਹਾਂ ਬਾਰੇ ਸੀ ਕਿ ਅਜੇ ਆਏ ਮਰੱਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ ਅੱਜ ਚੈਲੰਜਸ ਦੀ ਗੱਲ ਕਰ ਰਹੇ ਹਾਂ ਕਿ ਇਹ ਸਾਰੇ ਚੈਲੰਜਸ ਬੇਸ਼ੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਇੱਕਦਮ ਬਾਅਦ ਅਕਾਲ ਤਖਤ ਹੋਣ ਦੇ ਵਿੱਚ ਆਉਂਦਾ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਉਹਨਾਂ ਤੋਂ ਉਸ ਇਤਿਹਾਸ ਤੋਂ ਅਸੀਂ ਵਾਕਫ ਹਾਂ, ਪਰ ਜਦੋਂ ਖਾਲਸਾ ਆਰਡਰ ਆਫ ਖਾਲਸਾ ਬ੍ਰਦਰਹੁੱਡ ਇਸਟੈਬਲਿਸ਼ ਹੋ ਜਾਂਦਾ ਹੈ
ਫਿਰ ਖਾਲਸਾ ਬਾਦਸ਼ਾਹ ਜਾਂ ਬਾਗੀ ਕਿ ਜਾਂ ਅਸੀਂ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਹੇ ਹਾਂ। ਨਿਸ਼ਾਨਾ ਮਿੱਥਿਆ ਜਾਂਦਾ ਹੈ, ਰਾਜ ਕਰੇਗਾ ਖਾਲਸਾ ਸਿਰਫ ਪੜ੍ਹਨ ਲਈ ਨਹੀਂ ਹੈ ਕਿ ਖਾਲਸਾ ਸੋਵਰਨ ਹੈ ਔਰ ਖਾਲਸੇ ਦੇ ਇਸ ਹੱਕ ਤੋਂ ਸੋਵਰਨਿਟੀ ਦੇ ਆਕੀ ਰਹੇ ਨਾ ਕੋਈ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਇਸ ਤੋਂ ਕੋਈ ਆਕੀ ਨਹੀਂ ਹੋ ਸਕਦਾ। ਹੁਣ ਬਹੁਤ ਵਾਰ ਇਸ ਨੂੰ ਇੰਟਰਪ੍ਰੇਟ ਕਰਦੇ ਹਾਂ ਅਸੀਂ ਆਪਣੀ ਖੁਆਰੀ ਦੀ ਗੱਲ ਕਰੀ ਜਾਂਦੇ, ਨਹੀਂ, ਖੁਆਰ ਹੋਏ ਸਭ ਮਿਲਣਗੇ ਕਿ ਜਿਹੜਾ ਵੀ ਖਾਲਸੇ ਦੀ ਇਸ ਸੋਵਰਨਿਟੀ ਦੇ ਹੱਕ ਨੂੰ ਚੈਲੰਜ ਕਰੇਗਾ ਖਾਲਸਾ ਉਹਨੂੰ ਖੁਆਰੀ ਦੇਗਾ। ਜੇ ਅਸੀਂ ਬੀਤੇ ਸਾਮਰਾਜਾਂ ਦੀ ਗੱਲ ਕਰਦੇ ਹਾਂ, ਉਹ ਫਿਰ ਅੰਗਰੇਜ਼ ਕਲੋਨੀਅਲਸ ਹੋਣ, ਖੁਆਰੀ ਅਲਟੀਮੇਟਲੀ ਖਾਲਸੇ ਨੇ ਹੀ ਦਿੱਤੀ ਇਹਨਾਂ ਸਾਰਿਆਂ ਨੂੰ, ਕਿਉਂਕਿ ਇਹ ਕਲੇਮ ਹੋਇਆ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਏ। ਹੁਣ ਇੱਥੇ ਦੱਖਣ ਲਫ਼ਜ਼ ਬੜਾ ਇੰਪੋਰਟੈਂਟ ਹੈ ਕਿਉਂਕਿ ਮਰਾਠਿਆਂ ਨੇ ਲਗਭਗ 2 ਸਾਲ ਲਾਹੌਰ ਦੇ ਵਿੱਚ ਉੱਪਰੇ ਰੋਹਤਾਸ ਤੱਕ ਜਾ ਕੇ ਬੈਠ ਗਏ ਔਰ ਉਹਨਾਂ ਦਾ ਵੀ ਕਲੇਮ ਸੀ ਪੰਜਾਬ ਨੂੰ, ਉਹਨਾਂ ਨੇ ਆਪਣਾ ਹੀ ਜਿਹੜਾ ਉਹ ਪ੍ਰੋਵਿੰਸ ਬਣਾਉਣ ਦੀ ਲਾਈਨ ਸੀ। ਲੇਕਿਨ ਖਾਲਸੇ ਦਾ ਕਲੇਮ ਸੀ ਕਿ ਭਾਈ ਅਸੀਂ ਇਸ ਧਰਤੀ ਦੇ ਪੁੱਤਰ ਪੁੱਤਰੀ ਹੈ, ਇਹ ਸਾਡੇ ਸਾਧਨ ਨੇ, ਦੱਖਣ ਤੋਂ ਆਉਣ ਵਾਲੇ ਲਟੇਰੇ ਜਾਂ ਪੱਛਮ ਤੋਂ। ਹੁਣ ਪੱਛਮ ਜੇ ਲੈਂਡ ਰਾਊਟ ਹੋਏ ਤਾਂ ਫਿਰ ਤੁਸੀਂ ਦੇਖਦੇ ਹੋ ਕਿ ਉਹੀ ਦਰਾ ਖੈਬਰ ਪਾਰ ਹੈ, ਪਰ ਜੇ ਅਦਰਵਾਈਜ਼ ਕੰਟੀਨੈਂਟ ਦੇ ਹਵਾਲੇ ਨਾਲ ਦੇਖੋ ਤੇ ਵੈਸਟ UK ਤੋਂ, ਜਿੱਥੋਂ ਈਸਟ ਇੰਡੀਆ ਕੰਪਨੀ ਗਈ। ਹਾਲਾਂਕਿ ਜਦੋਂ ਖਾਲਸੇ ਨੇ ਇਹ ਕਲੇਮ ਕੀਤਾ ਸੀ ਉਦੋਂ ਅਜੇ ਅੰਗਰੇਜ਼ ਕਲੇਮੈਂਟ ਨਹੀਂ ਸੀ, ਅੰਗਰੇਜ਼ ਲੇਟਰ ਔਨ ਸੀਨ ਦੇ ਵਿੱਚ 18ਵੀਂ ਸਦੀ ਦੇ ਅਖੀਰ 'ਚ ਐਂਟਰ ਹੁੰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਾਂ ਫਿਰ ਟ੍ਰੀਟੀ ਤੱਕ ਗੱਲ ਪਹੁੰਚਦੀ ਹੈ, ਉਸ ਤੋਂ ਪਹਿਲਾਂ ਸਿੱਖ ਮਿਸਲ ਪੀਰੀਅਡ ਦੀ ਗੱਲ ਹੈ। ਹੁਣ ਇਹ ਜਿਹੜਾ ਸਾਡਾ ਕਲੇਮ ਹੈ, ਅਸੀਂ ਬੀਤੇ ਵਾਲਿਆਂ ਨੂੰ ਖਵਾਰੀ ਦਿੱਤੀ ਔਰ ਇਹ ਵੀ ਸੀ ਕਿ ਵੀ ਜਿਹੜਾ ਬਚੇ ਸ਼ਰਨ ਜੋ ਹੋਏ ਕਿ ਵੀ ਜਦੋਂ ਤੱਕ ਕੋਈ ਇਸ ਹੱਕ ਨੂੰ ਮੰਨੇਗਾ ਨਹੀਂ, ਖਾਲਸੇ ਦੀ ਸ਼ੈਲਟਰ 'ਚ ਨਹੀਂ ਆਏਗਾ, ਇਸ ਹੱਕ ਨੂੰ ਕਬੂਲੇਗਾ ਨਹੀਂ, ਸਾਡਾ ਕਲੇਮ ਜਿਹੜਾ ਆਪਣੀ ਸੋਵਰਨਿਟੀ ਲਈ ਉਹਦੇ ਲਈ ਅਸੀਂ ਲੜਦੇ ਰਹਾਂਗੇ। ਔਰ ਅੱਜ ਦੇ ਜਦੋਂ ਪੀਰੀਅਡ 'ਚ ਅਸੀਂ ਲਗਭਗ ਪਿਛਲੇ 75 ਸਾਲ ਦਾ ਇਨ ਜਨਰਲ ਔਰ ਜੂਨ 84 ਤੋਂ ਬਾਅਦ ਦੇ ਸਫ਼ਰ ਦੀ ਗੱਲ ਅਕਸਰ ਰੋਜ਼ਾਨਾ ਕਰਦੇ ਹਾਂ, ਅੱਜ ਵੀ ਖਾਲਸੇ ਦੇ ਸਾਹਮਣੇ ਉਹੀ ਸੀਰੀਅਸ ਚੈਲੰਜਸ ਨੇ, ਕੁਛ ਹਾਲਤਾਂ 'ਚ ਪਹਿਲਾਂ ਨਾਲੋਂ ਵੀ ਮੋਰ ਸੀਰੀਅਸ ਚੈਲੰਜਸ। ਉਹਦਾ ਰੀਜ਼ਨ ਕਿਉਂਕਿ ਜਦੋਂ ਅਸੀਂ 18ਵੀਂ ਸਦੀ ਦੇ ਚੈਲੰਜਸ ਦੀ ਗੱਲ ਕਰਦੇ ਹਾਂ ਜਾਂ 19ਵੀਂ ਸਦੀ ਦੇ ਉਸ ਪਾਰਟ ਤੋਂ ਸ਼ੁਰੂ ਕਰਕੇ 20ਵੀਂ ਸਦੀ ਤੱਕ ਪਹੁੰਚਦੇ ਹਾਂ, 19ਵੀਂ ਸਦੀ ਦੇ ਦੂਸਰੇ ਅੱਧ ਦੀ ਗੱਲ ਕਰਦੇ ਹਾਂ, ਤੇ ਅਸੀਂ ਲਿਮਿਟਿਡ ਸਫੀਅਰ ਦੇ ਵਿੱਚ ਜਿੱਥੇ ਦੁਸ਼ਮਣ ਦੇ ਨਾਲ ਲੀਕ ਖਿੱਚੀ ਹੋਈ ਸੀ, ਕੋਈ ਭੁਲੇਖਾ ਨਹੀਂ ਸੀ। ਲੇਕਿਨ ਅੱਜ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ ਉਹ 18ਵੀਂ ਸਦੀ ਦੇ ਹਾਕਮਾਂ ਨਾਲੋਂ ਵੱਧ ਜ਼ਾਲਮ ਹੈ ਔਰ 20ਵੀਂ ਸਦੀ ਦੇ ਅੰਗਰੇਜ਼ਾਂ ਨਾਲੋਂ 19ਵੀਂ 20ਵੀਂ ਸਦੀ ਦੇ ਵੱਧ ਚਲਾਕ ਹੈ। ਉਹਦਾ ਕੰਬੀਨੇਸ਼ਨ ਹੈ, ਝੂਠ ਦੇ ਉੱਤੇ ਮਬਨੀ ਹੈ। ਔਰ ਜਿਹੜੀਆਂ ਸਾਡੀਆਂ ਅਡੋਪਟਡ ਕੰਟਰੀਜ਼ ਵੀ ਨੇ ਜਿੱਥੇ ਜਾ ਕੇ ਅਸੀਂ ਬੈਠੇ ਹਾਂ, ਉੱਥੋਂ ਦੀਆਂ ਆਪਣੀਆਂ ਪ੍ਰੋਬਲਮਸ ਦੇ ਨਾਲ ਵੀ ਅਸੀਂ ਜੂਝਦੇ ਹਾਂ। ਉਹ ਹੇਟ ਕ੍ਰਾਈਮ ਹੋਏ, ਦੂਸਰਾ ਹੋਏ, ਕੋਈ ਨਾ ਕੋਈ ਘਟਨਾਕ੍ਰਮ ਹੁੰਦਾ। ਲੇਕਿਨ ਜਿਹੜੀ ਹਕੂਮਤ ਨਾਲ ਸਾਡੀ ਉੱਥੇ ਲੜਾਈ ਹੈ, ਦਿੱਲੀ ਦਾ ਹਿੰਦੂਤਵੀ ਸਾਮਰਾਜ, ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਸਿੱਖਾਂ ਦਾ ਜੀਣਾ ਜਿਹੜਾ ਉਹ ਦੂਬਰ ਕਰਨ ਦੇ ਲਈ, ਉਹਨਾਂ ਨੂੰ ਨੈਗੇਟ ਕਰਨ ਦੇ ਲਈ ਜਿਸ ਕਿਸਮ ਦੇ ਆਪਣੇ ਸੈੱਲ, ਇਹੀ ਨਹੀਂ ਕਿ ਬਲੈਕ ਲਿਸਟਾਂ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਆਜ਼ਾਦੀ ਪਸੰਦ ਸਿੱਖਾਂ ਦਾ ਉੱਥੇ ਜਾਣਾ ਬੰਦ ਕੀਤਾ ਹੋਇਆ। ਉਹ ਕਿਵੇਂ ਇੱਥੇ ਸਾਜ਼ਿਸ਼ਾਂ ਕਰਦੇ ਨੇ, ਕਿਵੇਂ ਏਅਰ ਇੰਡੀਆ ਡਿਜ਼ਾਸਟਰ ਹੋਏ ਜੋ ਕੈਨੇਡਾ ਦੇ ਵਿੱਚ ਉਹਨਾਂ ਨੇ ਕਰਵਾਇਆ ਜਾਂ ਹੋਰ ਥਾਵਾਂ 'ਤੇ ਹਿੰਸਕ ਘਟਨਾਵਾਂ, ਕਿਸ ਕਿਸਮ ਦੀ ਉਹਨਾਂ ਦੀ ਇਨਫਿਲਟਰੇਸ਼ਨ ਹੈ। ਉਹ ਜਦੋਂ ਜਰਮਨ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ, 2 ਕੇਸਿਸ ਇਸ ਕਿਸਮ ਦੇ ਸਾਹਮਣੇ ਆਏ ਔਰ ਇੱਥੇ ਅਸੀਂ ਦੇਖਦੇ ਹਾਂ ਡੇ ਟੂ ਡੇ 'ਚ ਦੇਖਦੇ ਹਾਂ ਕਿ ਕਿਵੇਂ ਉਹ ਕੈਨੇਡਾ ਹੋਏ, ਅਮਰੀਕਾ ਹੋਏ, ਕਿਸ ਲੈਵਲ ਦੀ ਇੰਟਰਫੇਰੈਂਸ ਹੈ। ਸੋ ਇਹ ਚੈਲੰਜਸ ਜਿਹੜੇ ਨੇ ਮਲਟੀਪਲ 'ਚ ਸਾਡੇ ਗੁਰਦੁਆਰਿਆਂ 'ਚ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਕੋਈ ਮੰਦਰਾਂ ਜਾਂ ਮਸੀਤਾਂ ਜਾਂ ਇਹਨਾਂ ਤਾਮਿਲ ਕਮਿਊਨਿਟੀ ਕਿੰਨੀ ਵੱਡੀ ਹੈ, ਦੂਜੀ ਕਿ ਉੱਥੇ ਇੰਡੀਅਨ ਐਮਬੈਸੀਆਂ ਜਾਂ ਕੌਂਸੂਲੇਟਾਂ ਨੇ ਆਪਣਾ ਜਿਹੜੇ ਨੇ ਉਹ ਏਜੰਟ ਵਾੜੇ, ਉਹਨਾਂ ਨੂੰ ਲੋੜ ਹੀ ਨਹੀਂ ਹੈ ਕਿਉਂਕਿ ਦੁਸ਼ਮਣ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਲਟੀਮੇਟ ਜਿਹੜਾ ਚੈਲੰਜ ਹੈ ਉਹ ਸਿੱਖ ਥਾਟ ਤੋਂ ਹੈ। ਔਰ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਲੜਾਈ ਥਾਟ ਦੀ ਹੈ, ਇੱਕ ਪਾਸੇ ਸਿੱਖ ਰੈਵੋਲੂਸ਼ਨ 'ਚੋਂ ਨਿਕਲਿਆ ਉਹ ਚਿਜ਼ਲ ਥਾਟ ਹੈ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਜਿਹੜਾ ਇਨਸਾਨੀ ਬਰਾਬਰੀ ਦੀ ਗੱਲ ਕਰਦਾ ਹੈ, ਜਿਹੜਾ ਮਜ਼ਲੂਮਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਔਰ ਅਸੀਂ 1 ਸਦੀ ਦੀ ਸਟਰਗਲ ਤੋਂ ਬਾਅਦ ਬੇਸ਼ੱਕ
ਸਾਡਾ ਥੋੜ੍ਹਾ ਚਿਰ ਰਾਜ ਲਗਭਗ ਅੱਧੀ ਸਦੀ ਦਾ ਰਿਹਾ ਹੈ। ਪਰ ਅੱਜ ਵੀ ਹਾਲਾਂਕਿ ਇੱਕ ਮੋਨਾਰਕੀ 'ਚ ਐਂਡ ਹੋਇਆ, ਅੱਜ ਵੀ ਉਸ ਪੀਰੀਅਡ ਨੂੰ ਜੇ ਦੁਨੀਆ ਦੇ ਹਿਸਟੋਰੀਅਨ ਜਾਂ ਦੂਸਰੇ ਇੱਕ ਆਈਡੀਅਲ ਪੀਰੀਅਡ ਦੇ ਤੌਰ ਤੇ ਦੇਖਦੇ ਨੇ, ਇਸ ਲਈ ਕਿ ਬੇਸ਼ੱਕ ਜਿਹੜਾ ਫਰੰਟ ਮੈਨ ਹੈ, ਰਾਜਾ ਜਾਂ ਕੋਈ, ਉਹਦੇ 'ਚ ਭਾਵੇਂ ਨਿੱਜੀ ਕਮਜ਼ੋਰੀਆਂ ਵੀ ਹੋਣ, ਪਰ ਕਿਉਂਕਿ ਸਿੱਖੀ ਦੇ ਸਿਸਟਮ ਦੇ ਵਿੱਚ ਜਿਹੜੇ ਰੜੇ ਹੋਏ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਵਿੱਚ ਬੇਇਨਸਾਫੀ ਹੋ ਹੀ ਨਹੀਂ ਸਕਦੀ, ਉਹ ਨਫ਼ਰਤ ਕਰ ਹੀ ਨਹੀਂ ਸਕਦੇ। ਉਹ ਹਮੇਸ਼ਾ ਕਿਸੇ ਵੀ ਦੁਖੀ ਜਾਂ ਕਿਸੇ ਨੂੰ ਦੇਖ ਕੇ ਉਹ ਜਾਰੀ ਨਹੀਂ ਸਕਦੇ ਕਿ ਕਿਸੇ ਦੇ ਨਾਲ ਧੱਕਾ ਹੋ ਰਿਹਾ ਔਰ ਚੁੱਪ ਕਰਕੇ ਬੈਠਣ। ਸੋ ਇਹੀ ਖੂਬਸੂਰਤੀ ਹੁੰਦੀ ਹੈ ਰੈਵੋਲੂਸ਼ਨ, ਜਦੋਂ ਅਸੀਂ ਤਬਦੀਲੀ ਦੀ ਗੱਲ ਕਰਦੇ ਹਾਂ। ਔਰ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ, ਜਿਸ ਦੀਆਂ ਥਾਂ ਥਾਂ 'ਤੇ ਸਾਰਾ ਅਪ੍ਰੈਲ ਦਾ ਮਹੀਨਾ ਪੈਰੇਡਸ ਨੇ, ਨਗਰ ਕੀਰਤਨ ਨੇ, ਈਵਨ ਮਈ ਦੇ ਮਹੀਨੇ 'ਚ ਵੀ, ਜਿਵੇਂ ਮਈ ਦੇ ਤੀਸਰੇ ਹਫਤੇ 'ਚ ਕਾਟਰੇਟ ਦੇ ਵਿੱਚ ਸਿੱਖ ਡੇ ਪੈਰੇਡ ਔਰ ਸਿੱਖ ਸੈਂਟਰ ਜਿਹੜਾ ਉਹਨਾਂ ਦਾ ਸਿਟੀ ਸੈਂਟਰ ਹੈ, ਉੱਥੇ ਕੇਸਰੀ ਝੰਡਾ ਝੁਲਾਇਆ ਜਾਣਾ। ਔਰ ਕਮਿੰਗ ਵੀਕਐਂਡ ਜਿਹਦੀ ਐਡ ਵੀ ਚੱਲ ਰਹੀ, ਔਰ ਅਸੀਂ ਵੀ ਸ਼ਮੂਲੀਅਤ ਕਰਾਂਗੇ, ਸਟਾਕਟਨ ਜਿਹੜਾ ਸਭ ਤੋਂ ਪੁਰਾਣਾ ਲਗਭਗ 115 ਸਾਲ ਤੋਂ ਜ਼ਿਆਦਾ ਦਾ ਇਤਿਹਾਸਕ ਗੁਰਦੁਆਰਾ ਹੈ, ਉੱਥੇ ਨਗਰ ਕੀਰਤਨ ਹੈ। ਆਉਂਦੇ ਐਤਵਾਰ ਸੈਚਰਡੇ ਸ਼ਾਮ ਦਾ ਦੀਵਾਨ ਵੀ ਹੋਏਗਾ। ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਉੱਥੋਂ ਅਸੀਂ ਲਾਈਵ ਪ੍ਰੋਗਰਾਮ ਸੈਚਰਡੇ ਸ਼ਾਮ ਦਾ ਵੀ ਔਰ ਸੰਡੇ ਦਾ ਵੀ ਸੰਗਤ ਤੱਕ ਪਹੁੰਚਾ ਸਕੀਏ। ਫਿਰ 23 ਤਰੀਕ ਦੀ ਮੇਨ ਨਿਊਯਾਰਕ ਸਿੱਖ ਡੇ ਪੈਰੇਡ ਹੈ, ਜਿਹਦੇ 'ਚ ਅਸੀਂ ਸ਼ਮੂਲੀਅਤ ਦੀ ਅਪੀਲ ਕਰਦੇ ਹਾਂ। ਸੋ ਦੁਨੀਆ ਭਰ ਦੇ ਵਿੱਚ, ਹਾਲਾਂਕਿ ਕੁਛ ਥਾਵਾਂ 'ਤੇ ਕੈਨੇਡਾ 'ਚ ਅਜੇ ਕੋਵਿਡ ਕਰਵਸ ਨੇ, ਉਹ ਨਹੀਂ ਕਰ ਪਾਉਣਗੇ। ਸੋ ਇਸ ਸਾਰੇ ਦੇ ਨਾਲ ਜਦੋਂ ਜਿੱਥੇ ਅਸੀਂ ਇੱਕ ਸੈਲੀਬ੍ਰੇਸ਼ਨ, ਸਾਡੀ ਆਨ ਬਾਨ ਸ਼ਾਨ ਦੇ ਪ੍ਰਤੀਕ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਗੱਲ ਹੈ, ਪਰ ਇਹ ਮਹਿਜ਼ ਇੱਕ ਸਾਡੇ ਲਈ ਐਂਟਰਟੇਨਮੈਂਟ ਜਾਂ ਇੱਕ ਸਿਰਫ ਫੋਕੀ ਸ਼ੋਹਰਤ ਜਾਂ ਇੱਕ ਸ਼ਾਨ ਦੀ ਥਾਂ ਹੀ ਨਹੀਂ ਰਹਿਣੀ ਚਾਹੀਦੀ। ਇਹ ਸਾਡੀ ਸੋਵਰਨਿਟੀ ਦਾ ਰਿਜ਼ੋਲਵ ਕਰਨ ਦਾ ਦਿਨ ਵੀ ਹੈ। ਖਾਲਸੇ ਦਾ ਮਤਲਬ ਫਰੀडम ਹੈ, ਔਰ ਆਪਣੀਆਂ ਸਾਡੀਆਂ ਯਾਦਾਂ ਦੇ ਵਿੱਚ ਉਹ ਖਾਲਸੇ ਦੇ ਬਹਾਦਰ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਨੇ, ਤਾਂ ਕਿ ਸਾਡਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ, ਖਾਲਿਸਤਾਨ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਹਕੀਕਤ ਬਣੇ। ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਔਰ ਇਸ ਰਿਜ਼ੋਲਵ ਨੂੰ ਵੀ ਕਰੀਏ ਕਿ ਭਾਈ ਅਸੀਂ ਵੀ ਆਪਣਾ ਯੋਗਦਾਨ ਪਾਉਣਾ। ਜਦੋਂ ਮੈਨੂੰ ਕੋਈ ਕਹਿੰਦਾ ਜੀ ਚਲੋ ਸਾਡੀ ਚਾਹਨਾ ਹੈ ਕਿ ਵੀ ਮਰਨ ਤੋਂ ਪਹਿਲਾਂ ਖਾਲਿਸਤਾਨ ਦੇਖ ਜਾਈਏ, ਮੈਂ ਕਿਹਾ ਜੀ ਇਹ ਖਾਲਿਸਤਾਨ ਕਿਸੇ ਹੋਰ ਨੇ ਆ ਕੇ ਬਣਾਉਣਾ, ਦੇਖ ਜਾਈਏ ਇਹਦਾ ਮਤਲਬ ਹੈ ਕਿ ਕੋਈ ਹੋਰ ਬਣਾ ਜਾਏ। ਵੀ ਅਸੀਂ ਆਪ ਹੀ ਦੇਖੀਏ ਕਿ ਭਾਵੇਂ ਅਸੀਂ ਉਮਰ ਦੇ ਕਿਸੇ ਵੀ ਪੜਾਅ 'ਚ ਹੈ, ਸਾਡੇ ਕੋਲ ਕੀ ਸਾਧਨ ਹੈ ਕੀ ਨਹੀਂ, ਪਰ ਹਰ ਸਿੰਘ ਸਿੰਘਣੀ ਜਦੋਂ ਤੱਕ ਇਹ ਮਹਿਸੂਸ ਨਹੀਂ ਕਰੇਗਾ ਜਾਂ ਕਰੇਗੀ ਕਿ ਭਾਈ ਇਹ ਕੌਮ ਦਾ ਘਰ ਬਣ ਰਿਹਾ ਹੈ, ਇਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਹੋਈਆਂ ਨੇ, ਔਰ ਸਾਡਾ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਰੋਲ ਹੈ, ਅਸੀਂ ਵੀ ਆਪਣਾ ਬਣਦਾ ਹਿੱਸਾ ਪਾਉਣਾ। ਤੇ ਫਿਰ ਹਰ ਇੱਕ ਨੂੰ ਇਹ ਪਤਾ ਹੈ ਵੀ ਉਹ ਕੀ ਕੰਟਰੀਬਿਊਟ ਕਰ ਸਕਦਾ ਹੈ। ਕੋਈ ਵਕਤ ਦੇ ਹੋਰ ਕੁਝ ਨਹੀਂ ਕਰ ਸਕਦੇ। 2 ਵੇਲੇ ਦੀ ਇਹ ਅਰਦਾਸ ਦੇ ਵਿੱਚ ਹੀ ਖਾਲਿਸਤਾਨ ਦੇ ਸ਼ਹੀਦਾਂ ਨੂੰ ਯਾਦ ਕਰੋ, ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ, ਕਿਉਂਕਿ ਮੈਂ ਅਕਸਰ ਆਪਣੀ ਸਪੀਚ ਨੂੰ ਕਨਕਲੂਡ ਕਰਦਾ ਹੁੰਦਾ ਕਿ ਭਾਈ ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਨੋ ਮੈਟਰ ਕਿੰਨੀਆਂ ਔਡਸ ਪਹਿਲਾਂ ਸੀ 18ਵੀਂ 19ਵੀਂ 20ਵੀਂ ਸਦੀ 'ਚ, ਕਿੰਨੀਆਂ ਔਡਸ ਅੱਜ ਨੇ, ਪਰ ਸਾਡਾ ਸਭ ਤੋਂ ਪਾਵਰਫੁਲ ਹਥਿਆਰ ਈਮਾਨ ਹੈ, ਫੇਥ ਹੈ, ਗੁਰੂ ਤੇ ਭਰੋਸਾ ਹੈ, ਔਰ ਸਾਡਾ ਰਿਜ਼ੋਲਵ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਨਿਸ਼ਚਾ ਵਿਸ਼ਵਾਸ ਕਿ ਅਸੀਂ ਜਿੱਤਣਾ ਹੈ। ਮਹਾਰਾਜ ਰਹਿਮਤ ਕਰਨਗੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਖਾਲਸਾ ਸਾਜਨਾ ਦਿਵਸ ਤੇ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516619
1984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।